ਚੰਗੇ ਲੋਕਾਂ ਦਾ ਅੱਜ ਵੀ ਨਾਮ ਅਜੇ ਵੀ ਨਾ ਗੁਰਮੁਖ ਸਿੰਘ ਇਹੋ ਜਿਹਾ ਸਿੱਖ ਹੋਇਆ। ਓਏ ਹੋਏ। ਗੁਰਮੁਖ ਸਿੰਘ ਕੋਲ ਪੁੱਤਰ ਆ ਗਈ ਮੱਝ, ਹੂੰ ਖਾਰਿਆਂ ਆਇਓ ਸਿੱਖਾਂ ਦੀ ਮੱਝ ਖੋਲ ਕੇ ਸਿੱਖਾ ਤੇ ਉਹ ਗੱਪੀਆਂ ਕੋ ਆ ਗਈ। ਹੂੰ ਗੱਪੀਆਂ ਗੰਦਲ ਸੀ ਉਹ ਮੱਝ ਦਾ ਨਾਂ, ਅੱਛਾ ਲਾਦ ਹੋ ਗਈ ਉਹਦੇ ਕੋ ਨਾ ਪਾ ਉਹ ਇਹਦੇ ਗੁਰਮੁਖ ਤੋਂ ਛੱਡ ਗਿਆ। ਹੂੰ ਉਹ ਆਏ ਬੰਦੇ ਗੁਰਮੁਖ ਸਿੰਘ ਜਿਹੜੀਆਂ ਟੁਰ ਜਾਣਾ ਸੀ ਉਹਦੇ ਮਗਰ ਜਿਹੜੀਆਂ ਆ ਜਾਂਦੇ ਸੀ ਕਦੀ ਨਹੀਂ ਦਿੱਤੀਆਂ। ਅੱਛਾ ਵਾੜਾ ਸੀ ਇਦਾਂ ਵਾੜਦਾ, ਉੱਥੇ ਮੱਝਾਂ ਦੋ ਛੋਟੇ ਰੱਖਦਾ ਹੁੰਦਾ ਸੀ। ਹੂੰ ਉਦੋਂ ਹਥਿਆਰ ਤੇ ਹੁੰਦਾ ਕੋਈ ਨਹੀਂ, ਹਾਂਜੀ ਖੂੰਡ ਹੀ ਹੁੰਦੇ ਸੀ। ਇੱਕ ਵਾੜ ਦਿੱਤਾ ਇੱਕ ਸਾਣੇ ਰੱਖਣਾ ਹੂੰ ਤੇ ਕੋਲ ਵਲਟੋਈ ਦੁੱਧ ਦੀ ਭਰ ਕੇ ਰੱਖੀ ਹੋਣੀ, ਹੂੰ ਜਦੋਂ ਦੁੱਧ ਹੀ ਪੀਣਾ। ਅੱਛਾ ਉਹ ਸਿੱਖ ਚਲੇ ਗਏ, ਉਹਨਾਂ ਫਿਰ ਇਹ ਤੋਂ 22 ਬੰਦੇ ਇਕੱਠੇ ਕਰਕੇ ਲਿਆਂਦੇ ਹੂੰ ਖਾਣ ਵਾਲੇ ਤੱਕ, ਹੂੰ ਤੇ ਸੱਚਾ ਸੌਦਾ ਸਾਰਾ ਸਿੱਖਾਂ ਦਾ। ਹਾਂ ਉਹਨੇ ਆਖਿਆ ਮੱਝ ਖੋਲ ਕੇ ਲਿਆਉਣੀ ਆ। ਹੂੰ ਮੱਝ ਆਣ ਕੇ ਉਹਨਾਂ ਖੋਲ ਲਈ, ਹੂੰ ਜੱਟ ਸੁੱਤਾ ਸੀ, ਅੱਛਾ ਛੋਟਾ ਵੀ ਸਾਣੇ ਵਾਲਾ ਚੁੱਕ ਲਿਆ, ਹੂੰ ਵੇਖਿਆ ਉਹ ਵੀ ਬਣ ਫੱਬ ਕੇ ਬੰਦੇ ਵੰਗਾਰੇ ਲਿਆਂਦੇ ਉਹਨਾਂ ਚੰਗੇ ਸਿੱਖ। ਹੂੰ ਉਹਨੇ ਆਖਿਆ ਏਦਾਂ ਦੀ ਆਵਾਜ਼ ਦੇ ਕੇ ਜਾਓ। ਅੱਛਾ ਇੱਥੇ ਸੋਹਣੀ ਤੋਤਾ ਹੋਈ ਸਿਰਕੇ ਦਾ ਪੁੱਤ ਹੋਇਆ, ਚੋਰੀ ਕਰਦਾ ਸੀ। ਤੋਤਾ ਸੋਹਣੀ ਤੋਤਾ ਸੀ ਉਹਦਾ ਨਾਂ, ਹੂੰ ਤੇ ਉਹ ਜਾ ਕੇ ਠੱਠੇ ਕਾਦਸ਼ਾਹ ਲੁੱਕ ਪਿਆ। ਹੂੰ ਠੱਠਾ ਕਾਦਸ਼ਾਹ ਸੈਯਦ ਨੇ ਬੜੇ ਤਗੜੇ, ਅੱਛਾ ਤੇ ਦੋ ਤਿੰਨ ਚੀਮਾਂ ਦੇ ਘਰ ਨੇ ਸਿਆਲਕੋਟੋਂ ਆਏ, ਦੋ ਤਿੰਨ ਘੁੰਮਣਾ, ਬਾਕੀ ਸਾਰੇ ਸੈਯਦ ਨੇ। ਹੂੰ ਤੇ ਚੋਖੇ ਮਾਲਕ ਨੇ 12 12 13 ਮੈਂ ਉਹ ਲੁੱਕ ਪਿਆ। ਆ ਬਾਲੀ ਗਈ ਨਹਿਰ ਇੱਥੋਂ ਨਿਕਲਦੀ ਆ, ਅੱਛਾ ਆਈ ਸਿਰਕੇ ਦੇ ਨਾਲੋਂ ਲੰਘਦੀ ਆ। ਹੂੰ ਉਹ ਹਾਂਜੀ ਇਹ ਬੜੀ ਤਗੜੀ ਨਹਿਰ ਆ। ਹੂੰ ਉਹ ਬੰਦੇ ਭੱਜੇ, ਉਹਨੇ ਆਖਿਆ ਪੁਲ ਬੱਲੋ, ਹੂੰ ਮਗਰ ਬਾਹਰ ਲੱਗ ਗਈ। ਸੋਹਣੀ ਤੋਤੇ ਛਾਲ ਮਾਰੀ ਤੇ ਨਹਿਰ ਟੱਪ ਗਿਆ। ਉਹਨੇ ਆਖਿਆ ਆਜੋ ਮੋੜਿਓ, ਸੋਹਣੀ ਤੋਤਾ ਨਹਿਰ ਟੱਪੇ, ਹੋਰ ਕਿਹੜਾ ਟੱਪੇ। ਅੱਛਾ 12 14 ਕਰਮਾ ਨਹਿਰ ਆ, ਓਏ ਹੋਏ, ਟੱਪ ਗਿਆ। ਇਹਦੀ ਛਾਲ ਮਾਰ ਕੇ ਟੱਪ। ਉਹਨੇ ਆਖਿਆ ਸ਼ਾਇਦ ਨਹਿਰ ਟੱਪੇ, ਸੋਹਣੀ ਤੋਤਾ ਤੁਸੀਂ ਟੱਪੇ। ਮੈਨੂੰ ਪਤਾ ਲੱਗਿਆ ਹਿੰਦੁਸਤਾਨ ਵੀ ਜਾਂਦੇ ਰਹੇ ਹੋ, ਹਾਂ ਮੈਂ ਆਪਣੇ ਬਾਬੇ ਨਾਲ ਜਾਂਦਾ ਰਿਹਾ ਸੀ ਦਰਬਾਰ ਤੇ। ਕਿਹੜੇ ਸੰਨ ਚ ਜਾਂਦੇ ਸੀ? ਇਹ ਸਨ ਪੁੱਤਰਾ ਪਾਕਿਸਤਾਨ ਬਣਨ ਤੋਂ ਬਾਅਦ? ਹਾਂ ਬਾਅਦ ਚ ਅੱਛਾ ਉਹ ਬੀਬੀ ਜਿਹੜੀ ਉਹ ਦਰਬਾਰ ਤੇ ਹੁਣ ਪਿਸ਼ਕਾਰ ਕੌਰ ਉਹਦਾ ਨਾਮ ਆ, ਹੂੰ ਉਹ ਮਿਸਾਨੀਆ ਦੇ ਦਰਬਾਰ ਤੇ ਉਹ ਗੱਦੀ ਦੀ ਸੀ ਨਾ ਹੁਣ। ਅੱਛਾ ਤੁਸੀਂ ਦਰਬਾਰ ਸ਼ਰੀਫ ਚ ਜਾਂਦੇ ਸੀ? ਬਹੁਤ ਹੀ ਮੁਸਲਮਾਨਾਂ ਦੀ ਉਧਰ ਹੋਈ ਸੀ। ਹੂੰ ਮੁਸਲਮਾਨ ਜਦੋਂ ਆਏ ਨਾ ਫਿਰ ਬਾਅਦ ਚ ਇਹਨਾਂ ਕੀਤੀ ਆ, ਪਹਿਲੋਂ ਕਤਲਾਮ ਉਹਨੇ ਬਹੁਤੀ ਕੀਤੀ ਆ। ਅੱਛਾ ਜਿੱਦਣ ਇਹ ਜੱਸਣ ਵਾਲਾ ਪੁਲ ਲੰਘਣ ਲੱਗਿਆ ਨਾ, ਹੂੰ ਪੀਰ ਸਾਡੇ ਪਹਿਲੋਂ ਆ ਗਏ ਸੀ, ਅੱਛਾ ਤੇ ਘੋੜੀਆਂ ਬੜੀਆਂ ਚੰਗੀਆਂ। ਅਜੇ ਤੇ ਉਹ ਘੋੜੀ ਆ ਘੋੜੀ ਉਸ ਨਸਲ ਚ ਤੁਰੀ ਆਉਂਦੀ ਹੈ। ਹੂੰ ਤੇ ਜਦੋਂ ਜੱਸਣ ਵਾਲਾ ਪੁਲ ਲੰਘਣ ਲੱਗਿਆ, ਦੋ ਘੋੜੀਆਂ ਸੀ, ਇੱਕ ਡਾਚੀ ਸੀ, ਤੇ ਉਹ ਮਿਲਟਰੀ ਦਾ ਸਿੱਖ ਸੀ, ਬੜਾ ਜਵਾਨ। ਹੂੰ ਉਹਨੇ ਡੱਕ ਲਿਆ, ਉਹਨੇ ਹੈਗਾ ਮੁਸਲਿਓ ਤੁਸੀਂ ਸੂਈ ਨਹੀਂ ਆਉਂਦੇ, ਤੁਸੀਂ ਲੱਖਾਂ ਦੀਆਂ ਘੋੜੀਆਂ ਫੜੀ ਜਾਂਦੇ ਹੋ। ਅੱਛਾ ਤੇ ਸਾਡਾ ਜਿਹੜਾ ਮੁਰਸ਼ਿਦ ਸੀ ਨਾ, ਜੱਟ ਫਕੀਰ ਹੋਇਆ ਸੀ, ਹੂੰ ਉਹ ਪੀਰ ਲਾਲੇ ਦਾ ਮਰੀਜ਼ ਸੀ, ਖੱਤਰੀ ਹੈ ਸਨ? ਖੱਤਰੀ ਹੈ ਸੀ। ਕੋਈ ਖੱਤਰੀਆਂ ਦੇ ਨਾਂ ਯਾਦ? ਪੰਜੂ, ਦਿਆਲ, ਹੂੰ ਸਖੀਰਾ, ਅੱਛਾ ਭਗਵਾਨੋ ਖੁਦਰਾਣੀ ਸੀ। ਹੂੰ ਇਹ ਹੱਟੀਆਂ ਨਾਲ ਪਾਈਆਂ। ਜਿਹੜਾ ਬੰਦਾ ਹੈ ਉਹਦੇ ਬੋਤਾ ਲੈ ਕੇ ਬਸਾ ਉੱਠਦਾ ਸੀ, ਅੱਛਾ ਤੇ ਲਾ ਕੇ ਦੋਵੇਂ ਭਰਾ ਬੜੇ ਜਵਾਨ ਸੀ। ਅੱਛਾ ਜੀ ਉਹ ਕਿਸੇ ਨੂੰ ਪੁੱਛਣ ਲੱਗੇ ਵੀ ਨਾਂ ਕਿੱਦਾਂ ਮਸ਼ਹੂਰ ਹੁੰਦਾ। ਹੂੰ ਉਹ ਕਿਸੇ ਆਖਿਆ ਉੱਥੇ ਜਸ ਲਾਓ, ਦੇਗਾ ਤੋਂ ਗਾਏ ਗਏ ਰੋਟੀ ਆ ਕਰੋ, ਅੱਛਾ ਤੇ ਨਾਂ ਥੋੜਾ ਨਿਕਲ ਜਾਏਗਾ। ਹੂੰ ਉਹ ਕੋਈ ਮਹੀਨਾ ਕੁ ਪਕਾਈਆਂ ਨਾ, ਉਹ ਗਿਆ ਬੰਤਾ ਦਲੀਪਾ ਛੋਟਾ, ਹੂੰ ਅੱਗੇ ਹਾਲੀ ਬਹੁੰਦੇ ਹਾਲ। ਉਹਨੇ ਆਖਿਆ ਬਹਿ ਗਿਆ ਉੱਥੇ। ਹੂੰ ਉਹ ਗੱਲਾਂ ਨਾ ਗਿਆ, ਇੱਥੇ ਬੰਤਾ ਦਲੀਪਾ ਦੋ ਭਰਾ ਨੇ, ਅੱਛਾ ਉਹਨਾਂ ਦੋ ਦੇਖਦੀਆਂ ਚਾੜੀਆਂ ਨੇ। ਅੱਛਾ ਉਹ ਆਣ ਕੇ ਆਂਦਾ ਬੰਤਿਆ ਆ ਗੱਲਾਂ ਦੇ ਲੋਕ। ਹੂੰ ਉਹਨਾਂ ਸਭ ਤੋਂ ਪਹਿਲਾਂ ਅੰਗਰੇਜ਼ ਦੇ ਘੋੜੇ ਖੋਲੇ ਪਾਤਵਾਂ ਨੇ, ਅੱਛਾ ਦੋਨਾਂ ਭਰਾਵਾਂ ਨੇ? ਦੋਵਾਂ ਭਰਾਵਾਂ। ਹੂੰ ਤੇ ਟ੍ਰੇਨ ਗੱਡੀ ਚੱਲੀ, ਅੱਛਾ ਉਹਨਾਂ ਲੁੱਟ ਲਈ ਪੂਰੀ ਪੂਰੀ ਲੋਟਰੀ ਪੂਰੇ। ਤੇ ਦਿਨ ਚਾਰ ਦਿਨ ਪੂਰੇ ਪਾਕਿਸਤਾਨ ਰੌਲਾ ਪੈ ਗਿਆ, ਹੂੰ ਤੇ ਬੰਤੇ ਦਲੀਪੇ ਗੱਡੀ ਲੁੱਟ ਲਈ ਆ। ਨਾਂ ਬਣ ਗਿਆ ਉਹਨਾਂ ਦਾ। अस्सलाम वालेकुम जी, सत श्री अकाल, आदाब। दोस्तों सब ਦਾ ਪੰਜਾਬ ਦੀ ਟੀਮ ਪਿੰਡ ਲਾਲਕੇ ਦੇ ਵਿੱਚ ਪਹੁੰਚੇ ਆ। ਸਾਡੇ ਸਾਹਮਣੇ ਜੱਟ ਬਰਾਦਰੀ ਦੇ ਬਜ਼ੁਰਗ ਬੈਠੇ ਨੇ। ਅੱਜ ਅਸੀਂ ਇਹਨਾਂ ਦੇ ਕੋਲੋਂ ਪੁੱਛਾਂਗੇ 47 ਦੀ ਕਹਾਣੀ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ। अस्सलाम वालेकुम बाबा जी। ਵਾਲੇਕੁਮ ਸਲਾਮ ਜੀ। ਕੀ ਹਾਲ ਚਾਲ ਹੈ? ਸ਼ੁਕਰ ਅੱਲਾਹ ਦਾ। ਬਹੁਤ ਬਜ਼ੁਰਗੋ ਕੀ ਨਾਮ ਹੈ ਆਪਣਾ? ਮੁਹੰਮਦ ਬੂਟਾ ਜੀ। ਮੁਹੰਮਦ ਬੂਟਾ। ਤੁਹਾਡੇ ਵਾਲਾ ਸਾਹਿਬ ਦਾ? ਦੀਨ ਮੁਹੰਮਦ ਦੀਨ ਮੁਹੰਮਦ। ਤੇ ਦਾਦਾ ਜੀ ਦਾ? ਭਾਗ ਭਾਗ। ਕਿਹੜੀ ਬਰਾਦਰੀ ਆਪਣੀ? ਸਾਈ ਜੱਟਾਂ ਜੀ। ਸਾਈ ਜੱਟ। ਸਹੀ ਹੋ ਗਿਆ। ਕੋਈ ਸਾਡੇ ਹੁਣ ਚਾਚੇ ਬਾਬੇ ਰਿੰਗਰ ਬੈਠੇ ਨੇ ਅੱਛਾ 91 ਚ 90 ਚੌਧਰੀ ਲਾਈ ਬਖਸ਼ਾ 91 ਬਾਈ ਦਾ। ਅੱਛਾ ਰਾਜਨਪੁਰ ਨੇ ਅੱਗੋਂ ਸਾਡੇ ਬੰਦੇ। ਹੂੰ ਮੈਂ ਪੁੱਛਾਂਗਾ ਤੁਹਾਨੂੰ, ਤੁਹਾਡੀ ਜਿਹੜੀ ਹੈ ਤੁਸੀਂ ਜਿੱਥੇ ਜਾ ਕੇ ਬੈਠੇ ਸੀ, ਪਾਕਿਸਤਾਨ ਆ ਕੇ ਬੈਠੇ ਸੀ, ਹਾਂਜੀ। ਜਿਹੜੇ ਪਿੰਡ ਜੀ ਜਿੱਥੇ ਤੁਹਾਡਾ ਜਨਮ ਹੋਇਆ, ਜੀ ਜੀ ਉਹ ਕਿਹੜਾ ਪਿੰਡ ਸੀ? 437 ਜੀਂਬੇ ਕੁੰਜਰ। ਅੱਛਾ ਇਹ ਕਿਹੜੇ ਜ਼ਿਲ੍ਹੇ 'ਚ ਆਉਂਦਾ ਸੀ? ਉਦੋਂ ਫੈਸਲਾਬਾਦ ਜ਼ਿਲ੍ਹਾ, ਹੂੰ ਤਹਿਸੀਲ ਤੋਂ ਤੇ ਜ਼ਿਲ੍ਹਾ ਬਣ ਗਿਆ ਟੋਬਾ। ਹੂੰ ਉਦੋਂ ਤਹਿਸੀਲ ਸੀ ਟੋਬਾ। ਅੱਛਾ ਅੱਛਾ ਇਹਦੇ ਲਾਗੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਫਤਿਹਪੁਰ, ਭਵਾਨਾ, ਕੁੰਜਰ, ਵਿਰਕ, ਹੂੰ ਠੱਠਾ, ਅੱਛਾ
ਭੋਪਾਲ ਵਾਲਾ, ਸਹੀ। ਨੰਗਲ ਸਿੱਖਾਂ ਦਾ ਪਿੰਡ ਸੀ, ਘਣੀਆਂ ਵੀ ਸਿੱਖਾਂ ਦਾ ਪਿੰਡ ਸੀ। ਤੇ ਜਿਹੜਾ ਤੁਹਾਡਾ ਪਿੰਡ ਸੀ ਇਹਦੇ ਵਿੱਚ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਸਾਰੇ ਅਸੀਂ ਜੱਟ ਬਰਾਦਰੀ ਸਾਂ। ਇਹਦੇ ਵਿੱਚ ਸਿੱਖ ਵੀ ਸਨ? ਇੱਥੇ ਸਿੱਖ ਕੋਈ ਨਹੀਂ ਸੀ, ਖੱਤਰੀ ਹੈ ਸੀ। ਖੱਤਰੀ ਹੈ ਸਨ? ਖੱਤਰੀ ਹੈ ਸੀ। ਕੋਈ ਖੱਤਰੀਆਂ ਦੇ ਨਾਂ ਯਾਦ ਨੇ? ਪੰਜੂ, ਦਿਆਲ, ਸਖੀਰਾ, ਅੱਛਾ। ਭਗਵਾਨੋ ਖੁਦਰਾਣੀ ਸੀ। ਇਹ ਹੱਟੀਆਂ ਨਾਲ ਪਾਈਆਂ ਸੀ। ਅੱਛਾ 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 ਅੱਛਾ। ਆਪਣੀ ਜਿਹੜੀ ਜਦੋਂ ਤੁਹਾਡੇ ਬਜ਼ੁਰਗ ਉਧਰੋਂ ਆਏ ਨੇ ਇੱਧਰ ਜੀ ਪਾਕਿਸਤਾਨ ਬਣਨ ਤੋਂ ਪਹਿਲੇ ਹੀ, ਹਾਂਜੀ, ਉਦੋਂ ਇੱਥੇ ਜ਼ਮੀਨਾਂ ਤੁਹਾਨੂੰ ਪਈਆਂ ਸੀ? ਆਹੋ ਜ਼ਮੀਨ ਉਹ ਇਹ ਖੁੱਲੀ ਸੀ ਨਾ ਬਾਹਰ ਉਦੋਂ, ਹਾਂਜੀ। ਅੰਗਰੇਜ਼ ਨੇ ਤਾਂ ਸਾਨੂੰ ਬਾਹਰ ਦਿੱਤੀ, ਨਹਿਰ ਉਦੋਂ ਬਾਹਰ ਨਿਕਲੀ ਆ। ਅੱਛਾ। ਬਜ਼ੁਰਗ ਕੀ ਦੱਸਦੇ ਨੇ ਆਪਣਾ ਗੁਰਦਾਸਪੁਰ ਦੇ ਵਿੱਚ ਪਿੰਡ ਕਿਹੜਾ ਸੀ? ਉੱਥੇ ਵੀ 400 ਜੀਂਬੇ ਕੁੰਜੇ ਸੀ ਉੱਥੇ ਵੀ। ਅੱਛਾ, ਉੱਥੇ ਵੀ ਕੁੰਜੇ? ਉੱਥੇ ਵੀ ਕੁੰਜੇ ਸੀ, ਨਹਿਰ ਕੋਲੋਂ ਦੀ ਲੰਘਦੀ ਸੀ। ਅੱਛਾ। ਇਹ ਅੰਗਰੇਜ਼ ਨੇ ਫਿਰ ਜਦੋਂ ਇੱਥੇ ਬਾੜਾ ਬਣਾਈਆਂ ਉਦੋਂ ਤੁਹਾਨੂੰ ਇੱਥੇ ਆ ਕੇ ਉਦੋਂ ਸਾਡੇ ਦਾਦੇ ਆਏ, ਇੱਥੇ ਫਿਰ ਜ਼ਮੀਨਾਂ ਪਈਆਂ ਤੁਹਾਨੂੰ? ਉੱਥੇ ਜ਼ਮੀਨਾਂ ਕੁੰਜੀਆਂ ਹੀ ਪਈਆਂ। ਸਹੀ ਹੋ ਗਿਆ। ਉੱਥੋਂ ਫਿਰ ਜ਼ਮੀਨ ਜਾ ਕੇ ਰਾਜਨਪੁਰ ਲਈ, ਕੋਈ ਬੋਲਪੁਰ ਰੀਮਯਾਰ ਆ। ਅੱਛਾ। ਸਾਡੇ ਚਾਚੇ ਹੁਣ ਵੀ ਰੀਮਯਾਰ ਨੇ। ਅੱਛਾ ਅੱਛਾ। 91 ਚ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਸਾਈ ਜੱਟਾਂ ਦਾ ਪਿੰਡ ਸੀ ਹੈ ਜੀ। ਕਿੰਨੀ ਕੁ ਘਰ ਸੀ ਇਹਦੇ ਵਿੱਚ ਤੇ ਇਹਦੇ ਵਿੱਚ ਨੰਬਰਦਾਰੀਆਂ ਕਿੰਨੀਆਂ? ਪੂਰੇ ਮੁਰੱਬੇ 2 ਨੰਬਰਦਾਰੀਆਂ ਸੀ। ਅੱਛਾ। ਫਕੀਰ ਮੁਹੰਮਦ ਸੀ, ਉਹਦਾ ਅੱਗੋਂ ਪੁੱਤਰ ਸੀ, ਮੁਹੰਮਦ ਸਾਡਾ ਚਾਚਾ ਸੀ, ਉਹ ਨੰਬਰਦਾਰ ਸੀ। ਅੱਛਾ। ਤੇ ਛੋਟਾ ਹਾਮਦੀ ਨੰਬਰਦਾਰ ਸੀ। 2 ਨੰਬਰਦਾਰੀਆਂ ਸੀ। ਅੱਛਾ, 2 ਨੰਬਰਦਾਰੀਆਂ? 2 ਨੰਬਰਦਾਰੀ। ਕੰਮੀ ਕਾਰਾ ਬੜਾ ਸੀ, ਮਸੱਲੀ ਸੀ, ਸਾਈ ਸੀ। ਅੱਛਾ। ਜ਼ਿਲ੍ਹਾ ਮੋਚੀ, ਉਦੋਂ ਬਿਜਲੀ ਤੇ ਹੁੰਦੀ ਨਹੀਂ ਸੀ। ਤੇ 5-6 ਖਰਾਦ ਸੀ। ਅੱਛਾ। ਬੜਾ ਕਾਰੋਬਾਰ ਸੀ। ਸਹੀ ਹੋ ਗਿਆ। ਜ਼ਿਮੀਂਦਾਰ ਬਹੁਤ ਚੰਗਾ ਲੰਮਾ ਚੌੜਾ ਕਰਦੇ। ਉਦੋਂ ਜਿਹੜੇ ਆਲੇ ਦੁਆਲੇ ਪਿੰਡ ਸੀ ਤੁਸੀਂ ਦੱਸੇ ਜੀ, ਇਹਨਾਂ ਦੇ ਵਿੱਚ ਤੇ ਸਿੱਖਾਂ ਦੇ ਪਿੰਡ ਹੋਣੇ ਨੇ? ਹਾਂ, ਇਹ ਨੰਗਲ ਸਾਰਾ ਸਿੱਖਾਂ ਦਾ ਸੀ, ਘਣੀਆਂ ਸਾਰਾ ਸਿੱਖਾਂ ਦਾ। ਅੱਛਾ। ਨੰਗਲ ਦੇ ਹੋਏ ਨੇ ਬੰਤਾ ਦਲੀਪਾ 2 ਭਰਾ। ਨੰਗਲ ਦੇ? ਨੰਗਲ ਦੇ। ਅੱਛਾ। ਸਭ ਤੋਂ ਪਹਿਲੋਂ ਦੋਵੇਂ ਬੜੇ, ਜਿਹੜਾ ਬੰਤਾ ਹੈ ਉਹ ਬੋਤਾ ਲੈ ਕੇ ਬਸਾ ਉੱਠਦਾ ਸੀ। ਅੱਛਾ। ਤੇ ਲੜਾਕੇ ਦੋਵੇਂ ਭਰਾ ਬੜੇ ਜਵਾਨ ਸੀ। ਅੱਛਾ ਜੀ। ਉਹ ਕਿਸੇ ਨੂੰ ਪੁੱਛਣ ਲੱਗੇ ਵੀ ਨਾਂ ਕਿੱਦਾਂ ਮਸ਼ਹੂਰ ਹੁੰਦਾ? ਉਹ ਕਿਸੇ ਆਖਿਆ ਉਹ ਤੇ ਜਸ ਲਾਓ, ਦੇਗਾ ਤੋਂ ਗਾਏ ਗਏ ਰੋਟੀ ਆ ਕਰੋ। ਅੱਛਾ। ਨਾ ਥੋੜਾ ਨਿਕਲ ਜਾਏਗਾ। ਉਹ ਕੋਈ ਮਹੀਨਾ ਕੁ ਪਕਾਈਆਂ ਨਾ, ਉਹ ਗਿਆ ਬੰਤਾ ਦਲੀਪਾ ਛੋਟਾ, ਅੱਗੇ ਹਾਲੀ ਬਹੁੰਦੇ ਹਾਲ, ਉਹਨੇ ਆਖਿਆ ਬਹਿ ਗਿਆ ਉੱਥੇ। ਉਹ ਗੱਲਾਂ ਨਾ ਗਿਆ ਇੱਥੇ ਬੰਤਾ ਦਲੀਪਾ 2 ਭਰਾ ਨੇ, ਉਹਨਾਂ 2 ਦੇਖਦੀਆਂ ਚਾੜੀਆਂ ਨੇ। ਅੱਛਾ। ਉਹ ਆਣ ਕੇ ਆਂਦਾ ਬੰਤਿਆ ਆ ਗੱਲਾਂ ਦੇ ਲੋਕ। ਉਹਨਾਂ ਸਭ ਤੋਂ ਪਹਿਲਾਂ ਅੰਗਰੇਜ਼ ਦੇ ਘੋੜੇ ਖੋਲੇ ਪਾਤਵਾਂ ਨੇ। ਅੱਛਾ, ਦੋਵਾਂ ਭਰਾਵਾਂ। ਤੇ ਟ੍ਰੇਨ ਗੱਡੀ ਚੱਲੀ। ਅੱਛਾ। ਉਹਨਾਂ ਲੁੱਟ ਲਈ ਪੂਰੀ ਲੁੱਟ ਲਈ? ਪੂਰੇ ਤੇ ਦਿਨ ਚਾਰ ਪੂਰੇ ਪਾਕਿਸਤਾਨ ਰੌਲਾ ਪੈ ਗਿਆ, ਫਿਰ ਬੰਤੇ ਦਲੀਪੇ ਗੱਡੀ ਲੁੱਟ ਲਈ। ਨਾਂ ਬਣ ਗਿਆ, ਨਾਂ ਨਿਕਲ ਗਿਆ। ਓਏ ਹੋਏ ਹੋਏ। ਤੇ ਜਰਮਾਲ ਸਿੰਘ ਸਿੱਖ ਸੀ, ਇਹ ਰਾਜੇ ਨੇ ਦੀ ਕੋਈ ਰੌਲਾ ਪੈ ਗਿਆ। ਅੱਛਾ। ਤੇ ਉਹ ਗੱਲ ਕੋਈ ਮਨਾਉਂਦਾ, ਰਾਜਾ ਨਾ ਮੰਨੇ। ਉਹਦੀ ਬੱਚੀ ਚੁੱਕ ਲੈ ਆਇਆ। ਅੱਛਾ। ਬੀਕਾਨੇਰ ਦਾ ਬਾਰਡਰ ਆ ਕੇ ਪਾਕਿਸਤਾਨ ਚ ਆ ਗਿਆ। ਉਹਨਾਂ ਪਾਕਿਸਤਾਨ ਵਾਲਾ ਕੋਲ ਮੰਗਿਆ। ਉਹ ਜਰਮਾਲ ਸਿੰਘ ਨੇ ਆਖਿਆ ਮੇਰੀ ਸੁਣੋ, ਮੇਰਾ ਤੁਹਾਡਾ ਰੌਲਾ ਕੋਈ ਨਹੀਂ, ਅਗਰ ਬੀਕਾਨੇਰ ਦੇ ਬਾਰਡਰ ਤੇ ਜੰਗ ਤੁਹਾਡੀ ਹੋ ਜਾਏ ਹਿੰਦੁਸਤਾਨ ਨਾਲ, ਅੱਛਾ, ਬੀਕਾਨੇਰ ਦਾ ਬਾਰਡਰ ਮੇਰੇ ਜੁਮੇ ਰਹਿਣ ਦਿਓ। ਅੱਛਾ। ਮੇਰਾ ਜਿੱਦ ਮਤਾਲਬਾ ਵਾਪਸ ਹੋ ਜਾਣਾ। ਹੋ ਗਿਆ। ਫਿਰ ਉਹ ਬੱਚੀ ਨੂੰ ਸਪੈਸ਼ਲ ਵੱਖਰਾ ਤੰਬੂ ਲਾਇਆ, ਨਕਰਾਣੀਆਂ ਰੱਖੀਆਂ। ਅੱਛਾ। ਜਦੋਂ ਬੱਚੀ ਗਈ ਵਾਪਸ, ਉਹਦਾ ਸਵਾਲ ਜਿਹੜਾ ਪੂਰਾ ਹੋ ਗਿਆ, ਉਹ ਬੱਚੀ ਨੇ ਇੰਟਰਵਿਊ ਦਿੱਤਾ ਵੀ ਜਿਹੜੀ ਵਸੀਅਤ ਮੈਨੂੰ ਜਰਮਾਲ ਸਿੰਘ ਸਿੱਖ ਕੋਲੋਂ ਸ਼ਾਇਦ ਮੇਰੇ ਕੋਲ ਬਾਪ ਕੋਲੋਂ ਵੀ ਨਾ ਹਾਸਲ ਹੁੰਦੀ। ਅੱਛਾ। ਉਹ ਜਵਾਨ ਬੰਦੇ ਸੀ, ਤੇ ਚਵਲਾਂ ਨੇ ਮੁਸਲਿਆਂ ਤੇ ਝੂਠ, ਜਿੱਥੇ ਖਾਂਦੇ ਉੱਥੇ ਦਾਲ ਆਉਂਦੇ। ਅੱਛਾ ਬਾਬਾ ਜੀ, ਇਹ ਜਿਹੜੇ ਹੋਰ ਲਾਗੇ ਲਾਗੇ ਪਿੰਡ ਸੀ ਜੀ, ਇਹਨਾਂ ਵਿੱਚ ਸਿੱਖ ਤੁਸੀਂ ਦੱਸਿਆ ਬਾਤ ਸੀ, ਸਿੱਖ ਜਿਹੜੇ ਜੱਟ ਹੁੰਦੇ ਨੇ ਇਹ ਕਿਹੜੀ ਕਿਹੜੀ ਗੋਤ ਦੇ ਜੱਟ ਸਨ? ਉੱਥੇ ਸਾਰੀਆਂ ਜਲਸਾਈ ਵੀ, ਗਿੱਲ ਵੀ, ਚੀਮੇ ਵੀ, ਚਟੋ ਵੀ, ਸਾਰੀਆਂ ਜ਼ਾਤਾਂ ਨੇ। ਅੱਛਾ। ਮੁਸਲਮਾਨ ਜਿੰਨੇ ਸਿੱਖਾਂ ਚੋਂ ਨਿਕਲੇ ਨੇ ਕਿ ਆ ਜਿਹੜੇ ਘਣੀਆਂ ਵਾਲੇ ਸੀ, ਇਹ ਦੂਜੀ ਤੀਜੀ ਪੀੜ੍ਹੀ ਨਾਲ ਮੁਸਲਮਾਨ ਹੋਏ ਨੇ। ਅੱਜ ਜਿੱਦਾਂ ਨੌਖਰ ਹੋਏ ਨੇ, ਸ਼ਫੀ ਨੌਖਰੀਏ, ਇਹ ਦੂਜੀ ਤੀਜੀ ਪੀੜ੍ਹੀ ਇਹ ਮੁਸਲਮਾਨ ਹੋਏ ਨੇ। ਐਸੇ ਤਰ੍ਹਾਂ ਹੀ ਬਿਲਕੁਲ ਇਹਨਾਂ ਦੀ ਰਿਸ਼ਤੇਦਾਰੀ ਚਾਚੇ ਵਾਲੇ ਗੁਲਾਮ ਕਾਦਰ ਤੇ ਸੁਲਤਾਨ ਛੰਨੀ ਵਾਲਾ ਤੇ ਹਰਦਿਆਂ ਵਾਲਾ ਆਸ਼ਕ, ਇਹ ਪੰਜੇ ਚਾਰੇ ਆਪੋ ਚ ਰਿਸ਼ਤੇਦਾਰ ਹੀ ਨੇ। ਅੱਛਾ। ਤੇ ਨਾਂ ਸੀ ਜੱਟਾਂ ਦਾ। ਸ਼ਫੀ ਮਰ ਗਿਆ, ਤਾਮਦੀ ਮਰ ਗਿਆ, ਬਸ਼ੀਰ। ਅੱਛਾ ਅੱਛਾ ਅੱਛਾ। ਤੇ ਅੱਛਾ ਬਾਬਾ ਜੀ, ਜਦੋਂ ਤੁਸੀਂ ਲੋਕ ਇਕੱਠੇ ਵਸਦੇ ਸੀ ਜੀ ਸਿੱਖਾਂ ਨਾਲ, ਹਾਂਜੀ, ਉਦੋਂ ਕਿੱਦਾਂ ਦਾ ਰਹਿਣ ਸਹਿਣ ਹੁੰਦਾ ਸੀ? ਪਿਆਰ ਮੁਹੱਬਤ? ਬਹੁਤ ਹੀ ਚੰਗਾ ਪੁੱਤਰ, ਕੋਈ ਲੜਾਈ ਝਗੜਾ ਹੈ ਹੀ ਨਹੀਂ ਸੀ। ਦੁਨੀਆ ਬੜੇ ਆਰਾਮ ਨਾਲ ਵਸਦੀ, ਇੱਕ ਦੂਜੇ ਦਾ ਯਾਦ ਸ਼ਰਮ ਸੀ। ਤੁਹਾਡੇ ਇਲਾਕੇ ਦਾ ਉਸ ਵੇਲੇ ਕੋਈ ਬਦਮਾਸ਼ ਵੀ ਹੋਇਆ? ਇੱਥੇ ਕੋਈ ਨਹੀਂ, ਇੱਥੇ ਇਹ ਦੋਵੇਂ ਹੋਏ ਨੇ, ਬੰਤਾ ਤੇ ਦਲੀਪਾ ਜੀ। ਅੱਛਾ। ਤੇ ਬਾਅਦ ਲੰਡੀ ਬੂਜੀ ਬਦਮਾਸ਼ ਬਣ ਗਈ। ਉਹ ਜਿਹਨੂੰ ਚ ਕੋਈ ਬਦਮਾਸ਼। ਅੱਛਾ। ਤੇ ਪਹਿਲਵਾਨ ਵੀ ਹੋਏ ਨੇ ਤੁਹਾਡੇ? ਪਹਿਲਵਾਨ ਪੁੱਤਰਾ ਬੜੇ ਹੋਏ ਨੇ। ਕੀ ਨਾਂ ਸੀ ਪਹਿਲਵਾਨਾਂ ਦੇ? ਨਾਗਾਂ ਦਾ ਚੌਧਰੀ ਬਰਕਤ ਸੀ ਪਹਿਲਵਾਨ। ਅੱਛਾ। ਉਹ ਜਾ ਕੇ ਹਿੰਦੁਸਤਾਨ ਅਛਰ ਸਿੰਘ ਗੱਜੂਗਾ ਜੀ ਦਾ, ਉਹਦਾ ਜਾ ਕੇ ਕੁਲਿਆ ਉਹ। ਅੱਛਾ। ਫਿਰ ਸਾਡੇ 206 ਆ ਤਹਿਸੀਲ ਸਮੁੰਦਰੀ ਚ, ਸਾਡਾ ਫੁੱਫੜ ਸੀ ਨਵਾਬ, ਉਹਦਾ ਪੁੱਤਰ ਸੀ
ਸਾਡਾ ਫੁੱਫੀ ਦਾ ਪੁੱਤ ਸਦੀਕ, ਅੱਛਾ ਉਹ ਕੁਲਿਆ ਤੇ ਪੂਰਾ ਭਲਵਾਨ। ਉਹਨੂੰ ਫਿਰ ਪਟੀਜਨ ਲੈ ਗਏ ਸੀ, ਇੱਕ ਪਠਾਨ ਸੀ, ਹੂੰ ਉਹ ਕਹਿੰਦਾ ਉੱਥੇ ਚੱਲ, ਮੁਰੱਬਾ ਜ਼ਮੀਨ ਦਿੱਤੀ ਉਹਨੇ। ਹੂੰ ਉਹਦੇ ਹੁਣ 2 ਪੁੱਤ ਨੇ, ਆਲ ਪਾਕਿਸਤਾਨ ਫੌਜ ਦੇ ਪਲੇਅਰ ਨੇ ਕਬੱਡੀ ਦੇ। ਵਾਹ ਜੀ ਤੇ ਉਹ ਵਾਹ, ਅੱਜ ਵੀ ਉਹਦੇ ਵਿੱਚ ਭਲਵਾਨੀ ਚੱਲ ਰਹੀ। ਸਦੀਕ ਜਿਹੜਾ ਸੀ ਉਹਦਾ ਤੇ ਪੁੱਤਰਾ ਕਿਸੇ ਭਾਰ ਹੀ ਨਹੀਂ ਚੁੱਕਿਆ, ਕਬੱਡੀ ਵੀ ਖੇਡਦਾ ਸੀ ਤੇ ਘੁਲਦਾ ਵੀ ਸੀ। ਅੱਛਾ ਸਹੀ ਹੋ ਗਿਆ। ਸਾਡਾ ਫੁੱਫੜ ਜਿਹੜਾ ਉਹ ਪੁੱਤਰਾ ਜਦੋਂ 98 ਚਵਾਨੀਆਂ ਹੁੰਦੀਆਂ ਸੀ ਨਾ, ਹਾਂਜੀ ਐਵੇਂ ਫੜ ਕੇ ਤੇ ਐਵੇਂ ਕਰਦਾ ਹੁੰਦਾ ਸੀ, ਨੰਬਰ ਤੋਂ ਖਸਾ ਛੱਡਦਾ। ਓਏ ਹੋਏ ਹੋਏ, ਉਹਦੇ ਨਾਲ ਬਾਂਹ ਨਹੀਂ ਕਿਸੇ ਫੜੀ, ਵਾਹ ਜੀ ਜਿਹਦੀ ਬਾਂਹ ਫੜਦਾ ਸੀ ਨਾ ਉਹ ਛੇ ਨਾਲ ਬਾਂਹ ਛੱਡਦੇ, ਜੇ ਐਵੇਂ ਕਰ ਲੈਂਦਾ ਤੇ ਉਂਗਲਾਂ ਨਹੀਂ ਐ ਹੁੰਦੀਆਂ, ਹੂੰ ਐ ਹੁੰਦਾ ਜਿਵੇਂ ਇੱਥੋਂ ਲਹੂ ਵਗ ਪੈਣ ਲੱਗਾ। ਇਹਦੀ ਤੱਕ ਪੂਰੀਆਂ ਖੁਰਾਕਾਂ ਖਾਧੀਆਂ ਸੀ ਉਹਨਾਂ ਬੜੀ ਨੇ। ਉਦੋਂ ਕਹਿੰਦੇ ਦੇਸੀ ਘਿਓ ਚੱਲਦਾ ਸੀ ਜ਼ਿਆਦਾ। ਪੁੱਤਰਾ ਐਦਾ ਤੇ ਨਾ ਹੀ ਕੋਈ ਨਹੀਂ, ਇਹਦਾ ਨਾ ਹੀ ਕੋਈ ਨਹੀਂ ਲੈਂਦਾ। ਹੂੰ ਹੁਣ ਚਾਹ ਨਾਲ ਲੋਕ ਲਿਆਉਂਦੇ, ਜੇ ਕਿ ਲਿਆਉਣਾ ਤੇ ਲੁਕਾ ਕੇ। ਉਦੋਂ ਦੁੱਧ ਪੁੱਤਰਾ ਵੇਚਦਾ ਕੋਈ ਨਹੀਂ ਸੀ, ਮੂੰਹ ਬੰਦ ਕਰਨਾ। ਉਦੋਂ ਘਿਓ ਵੇਚ ਆ ਗਿਆ, ਦੁੱਧ ਆਂਦੇ ਵੇਚਣ ਦੀ ਸ਼ਰਮ ਆਉਂਦੀ ਹੈ, ਹੂੰ ਦੁੱਧ ਤੇ ਪੁੱਤ ਵੇਚਣੀ ਪੂਰੀ ਪੈਂਦੀ। ਹਾਂਜੀ ਉਦੋਂ ਲੋਕ ਬੜਾ ਚਾਟੀਆਂ। ਪੂਰਾ ਮਹਿਸੂਸ ਕਰਦੇ ਸੀ। ਵਿਆਹ ਸ਼ਾਦੀ ਹੋਣੀ ਤੇ ਪੁੱਤਰਾ ਘਿਓ ਕੋਲ ਰੱਖਿਆ ਨਾ, ਪੀਪੇ ਭਰ ਭਰ, ਤੇ ਸ਼ੱਕਰ ਘਿਓ ਹੀ ਹੁੰਦਾ, ਖੰਡ ਘਿਓ ਹੀ ਹੁੰਦਾ। ਉਦੋਂ ਰਾਤ ਕਿਸੇ ਨੂੰ ਆ ਪਤਾ ਹੀ ਨਹੀਂ ਬੁੰਡ ਪੱਕੇ ਦਾ। ਅੱਛਾ 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 ਬਾਬਾ ਜੀ, ਬਰਾਦਰੀ ਦੀ ਚਲੋ ਸਿੱਖਾਂ ਦੀ ਤੇ ਤੁਹਾਡੀ ਜੱਟਾਂ ਦੀ ਇੱਕੋ ਹੀ ਸੀ, ਹਾਂ ਤੇ ਵਿਆਹ ਸ਼ਾਦੀਆਂ ਹੀ ਆਉਣ ਜਾਣ ਹੁੰਦਾ ਸੀ। ਬੜਾ ਪੁੱਤਰ ਬੜਾ, ਕਿਹੜਾ ਕਿਹੜਾ ਵਿਆਹ ਵੇਖਿਆ ਸੀ ਉਸ ਵੇਲੇ? ਕਈ ਹੋਏ ਨੇ ਪੁੱਤਰਾ, ਹੁਣ ਇੱਕ ਹੋਇਆ। ਨਹੀਂ ਕੋਈ ਇੱਕ ਯਾਰ ਵੀ ਹੁੰਦਾ ਨਾ ਬੰਦੇ ਦਾ, ਜਿਨ੍ਹਾਂ ਦੀ ਯਾਰੀ ਹੋਵੇ ਤੁਹਾਡੇ ਵਾਲਦ ਦੀ, ਜਿਨ੍ਹਾਂ ਦੇ ਨਾਲ ਜ਼ਿਆਦਾ ਉੱਠਣ ਬੈਠਣ ਹੋਵੇ, ਬੰਦਾ ਜਾਂਦਾ ਹੁੰਦਾ, ਉਹਦਾ ਕੋਈ ਨਾਂ ਦੱਸੋ। ਫਤਵਾ ਸੀ, ਹੂੰ ਡਾਕਟਰ ਸੀ ਸਾਡਾ, ਸਿੱਖ ਸੀ, ਡਾਕਟਰ ਸੀ, ਅੱਛਾ ਉਹਦੇ ਵੱਲ ਸਾਡਾ ਆਉਣ ਜਾਣ ਸੀ, ਉਹ ਵੀ ਆਉਂਦਾ ਜਾਂਦਾ ਹੁੰਦਾ ਸੀ। ਹੂੰ ਫਤਵਾ ਰਾਈਆਂ ਦਾ ਪਿੰਡ ਆ, ਅੱਛਾ ਚਾਵਾਂ ਮਸੀਤੀਆਂ ਫਤਵਾ ਰਾਂਦੀਆਂ ਸਲੈਰੀਆਂ ਸਾਰੇ ਰਾਈਆਂ ਦੇ ਪਿੰਡ ਨੇ। ਅੱਛਾ 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 ਗੋਇਰੋਂ ਟੁਰ ਕੇ ਜਿੰਨੇ ਝੰਗ ਦੇ ਬਸੀਨੇ ਇਹ ਸਾਰੇ ਜੱਟਾਂ ਦੇ ਪਿੰਡ ਨੇ। ਅੱਛਾ ਸਹੀ ਹੋ ਗਿਆ। ਤੇ ਪਰਲੇ ਜਿੱਥੋਂ ਟੋਬਿਓ ਜਾਂਦੀ ਝੰਗ ਨੂੰ ਸਾਰੇ ਰਾਈਆਂ ਦੇ ਪਿੰਡ ਨੇ। ਹੂੰ 86 ਅਲੜ, ਅੱਛਾ ਅੱਛਾ ਇਹ ਸਾਰੇ। ਤੁਸੀਂ ਮੈਨੂੰ ਪਤਾ ਲੱਗਿਆ ਹਿੰਦੁਸਤਾਨ ਵੀ ਜਾਂਦੇ ਰਹੇ ਹੋ। ਹਾਂ ਮੈਂ ਆਪਣੇ ਬਾਬੇ ਨਾਲ ਜਾਂਦਾ ਰਿਹਾ ਸੀ ਦਰਬਾਰ ਤੇ। ਕਿਹੜੇ ਸੰਨ 'ਚ ਜਾਂਦੇ ਸੀ? ਇਹ ਸਨ ਪੁੱਤਰਾ ਪਾਕਿਸਤਾਨ ਬਣਨ ਤੋਂ ਬਾਅਦ? ਹਾਂ ਬਾਅਦ ਚ। ਅੱਛਾ ਉਹ ਬੀਬੀ ਜਿਹੜੀ ਉਹ ਦਰਬਾਰ ਤੇ, ਹੁਣ ਪਿਸ਼ਕਾਰ ਕੌਰ ਉਹਦਾ ਨਾਮ ਆ, ਹੂੰ ਉਹ ਮਸਾਣੀਆਂ ਦੇ ਦਰਬਾਰ ਤੇ ਉਹ ਗੱਦੀ ਦੀ ਸੀ ਨਾ ਹੁਣ। ਅੱਛਾ ਤੁਸੀਂ ਦਰਬਾਰ ਸ਼ਰੀਫ 'ਚ ਜਾਂਦੇ ਹਾਂ ਸੀ? ਦਰਬਾਰ ਹੀ ਸਾਡਾ ਦਰਬਾਰ ਤੇ ਜਾਂਦਾ। ਆਪਣਾ ਮੇਲਾ ਵੇਖ ਕੇ ਆਉਂਦੇ ਸੀ? ਹਾਂ ਦਰਬਾਰ ਮਸਾਣੀਆਂ ਦਾ ਹੀ ਲੱਗਦਾ ਸੀ, ਹੂੰ ਬਾਬਾ ਸ਼ਾਹਬਤ ਦੀਵਾਨ। ਅੱਛਾ 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 ਹੁਣ ਉੱਥੇ ਜਿਹੜੇ ਇੱਥੋਂ ਦੇ ਸਿੱਖ ਗਏ ਸੀ ਉਹਨਾਂ ਨਾਲ ਵੀ ਕਦੀ ਮੁਲਾਕਾਤ ਹੋਈ ਸੀ? ਨਹੀਂ ਫਿਰ ਪੁੱਤਰਾ ਨਾ ਅਸੀਂ ਗਏ ਹਾਂ। ਅੱਛਾ 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 ਹੁਣ ਇਹ ਦੱਸੋ, ਜਦੋਂ ਇੱਥੇ ਵੰਡ ਪੈ ਗਈ ਹਾਂ ਕਿ ਪਤਾ ਲੱਗ ਗਿਆ ਸਿੱਖਾਂ ਨੂੰ ਕਿ ਇੱਥੇ ਸਿੱਖਾਂ ਨੇ ਜਾਣਾ ਹੈ, ਹਾਂ ਮੁਸਲਮਾਨਾਂ ਨੇ ਉਧਰੋਂ ਇੱਧਰ ਆਣਾ ਹੈ, ਹਾਂ, ਫਿਰ ਜਿਹੜੇ ਤੁਹਾਡੇ ਆਲੇ ਦੁਆਲੇ ਦੇ ਸਿੱਖ ਸੀ ਜਾਂ ਤੁਹਾਡੇ ਪਿੰਡ ਦੇ ਖੱਤਰੀ ਸੀ? ਇਹ ਜਿੰਨੇ ਪੁੱਤ ਸਾਰੇ ਆਣ ਕੇ ਇੱਥੇ ਦੇ ਆ ਇੱਥੇ ਮੈਰੇ ਵਾਲਾ ਖੂਹ ਆ। ਨਹੀਂ ਨਹੀਂ ਇੱਥੋਂ ਦੀ ਗੱਲ ਨਹੀਂ ਮੈਂ ਪੁੱਛ ਰਿਹਾ, ਹਾਂ ਜਿਹੜਾ ਉਹ ਤੁਹਾਡੇ ਉਧਰੋਂ ਤੇ ਪੁੱਤਰਾ ਫਿਰ ਆਪੋ ਆਪਣੇ ਕਾਫਲੇ ਉਸ ਆਏ, ਪਿੰਡ ਦੀ ਮੈਂ ਕਈਆਂ ਤੋਂ ਉੱਥੇ ਕਲਮੇ ਪੜ੍ਹ ਲਏ ਸੀ, ਸੁਣਤੀ ਬਹਿ ਗਏ ਸੀ ਖੱਤਰੀ। ਤੁਹਾਡੇ ਪਿੰਡ ਸਾਡੇ ਪਿੰਡ ਤੇ ਅਸੀਂ ਮੁਸਲਮਾਨ ਹੋ ਗਏ ਹਾਂ। ਕਿਹੜਾ ਕਿਹੜਾ ਖੱਤਰੀ ਮੁਸਲਮਾਨ ਹੋ ਗਿਆ ਸੀ? ਇਹ ਸਖੀਰਾ ਸੀ ਹੂੰ ਤੇ ਪੰਜੂ ਸੀ ਤੇ ਹਾਲ ਸੀ, ਇਹ ਅੱਛਾ। ਖੱਤਰੀ ਸੀ। ਅੱਗੋਂ ਦੇ ਬਾਲ ਬੂਲ ਸੀ ਉਹਨਾਂ ਅੱਛਾ, ਦਾ। ਇਹਨਾਂ ਨੇ ਕੀ ਕਿਹਾ ਅਸੀਂ ਨਹੀਂ ਜਾਣਾ? ਅਸੀਂ ਡਰਦੇ ਕਲਮਾ ਪੜ੍ਹ ਲਿਆ, ਸੁਣਤੀ ਜਿਹੜੇ ਬਾਅਦ ਸੁਣਤੀ ਬਾਅਦ ਦਿੱਤੇ, ਅੱਛਾ ਜਦੋਂ ਉਹਦੇ ਮਿਲਟਰੀ ਆਈ ਹੂੰ ਉਹ ਬੈਠ ਜਾਂਦੇ। ਅੱਛਾ 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 ਹਾਂ। ਤੁਹਾਡੇ ਮੁਸਲਮਾਨਾਂ ਨੇ ਉਹਨਾਂ ਨੂੰ ਕੁਝ ਕਿਹਾ ਤੇ ਨਹੀਂ ਸੀ? ਨਹੀਂ ਨਾ ਕੋਈ ਨਹੀਂ ਉਹਨਾਂ ਨੂੰ ਕਿਹਾ, ਹੈ ਹੀ ਖੱਤਰੀ ਸੀ। ਉਹ ਲੈਣ ਦੇਣ ਸੀ, ਇਕੱਠਾ ਦੁਕਾਨਾਂ ਚੱਲਦੀਆਂ ਸੀ, ਬੜਾ ਕਾਰੋਬਾਰ ਸੀ। ਅੱਛਾ ਤੇ ਜਿਹੜੇ ਆਲੇ ਦੁਆਲੇ ਪਿੰਡਾਂ 'ਚ ਸਿੱਖ ਸੀ ਉਹਨਾਂ ਨੂੰ ਤੇ ਹਮਲਾ ਤਾਂ ਨਹੀਂ ਸੀ ਹੋਇਆ? ਨਾ ਕਿਸੇ ਨੇ ਕੀਤਾ ਉਹਨਾਂ ਨੇ। ਹੂੰ ਸਹੀ ਸਲਾਮਤ ਗਏ? ਸਹੀ ਸਲਾਮਤ। ਕਤਲਾਮ ਪੁੱਤਰਾ ਬਹੁਤੀ ਮੁਸਲਮਾਨਾਂ ਦੀ ਉਧਰ ਹੋਈ ਸੀ। ਹੂੰ ਮੁਸਲਮਾਨ ਜਦੋਂ ਆਏ ਨਾ ਫਿਰ ਬਾਅਦ ਚ ਇਹਨਾਂ ਕੀਤੀ ਆ, ਪਹਿਲੋਂ ਕਤਲਾਮ ਉਹਨੇ ਬਹੁਤੀ ਕੀਤੀ ਆ। ਅੱਛਾ ਜਿੱਦਣ ਜੱਸਣ ਵਾਲਾ ਪੁੱਲ ਲੰਘਣ ਲੱਗਿਆ ਨਾ, ਹੂੰ ਪੀਰ ਸਾਡੇ ਪਹਿਲੋਂ ਆ ਗਏ ਸੀ ਅੱਛਾ ਤੇ ਘੋੜੀਆਂ ਬੜੀਆਂ ਚੰਗੀਆਂ, ਅਜੇ ਤੇ ਉਹ ਘੋੜੀ ਉਸ ਨਸਲ ਚ ਤੁਰੀ ਆਉਂਦੀ ਹੈ। ਹੂੰ ਤੇ ਜਦੋਂ ਜੱਸਣ ਵਾਲਾ ਪੁੱਲ ਲੰਘਣ ਲੱਗਿਆ, 2 ਘੋੜੀਆਂ ਸੀ, ਇੱਕ ਡਾਚੀ ਸੀ, ਤੇ ਉਹ ਮਿਲਟਰੀ ਦਾ ਸਿੱਖ ਸੀ, ਬੜਾ ਜਵਾਨ। ਹੂੰ ਉਹਨੇ ਡੱਕ ਲਿਆ, ਉਹਨੇ ਹੈਗਾ ਮੁਸਲਿਓ ਤੁਸੀਂ ਸੂਈ ਨਹੀਂ ਆਉਂਦੇ, ਤੁਸੀਂ ਲੱਖਾਂ ਦੀਆਂ ਘੋੜੀਆਂ ਫੜੀ ਜਾਂਦੇ ਹੋ। ਅੱਛਾ ਤੇ ਸਾਡਾ ਜਿਹੜਾ ਮੁਰਸ਼ਿਦ ਸੀ ਨਾ, ਜੱਟ ਫਕੀਰ ਹੋਇਆ ਸੀ, ਹੂੰ ਉਹ ਪੀਰ ਲਾਲੇ ਦਾ ਮਰੀਜ਼ ਸੀ, ਅੱਛਾ ਤੇ ਬੜਾ ਸਾਰੇ ਲਵਾਰੇ ਖਾਣੇ ਨੇ ਕੀਤੇ ਸੀ। ਹੂੰ ਉਹਨੇ ਕਿਹਾ ਅਸੀਂ ਪੀਰ ਆਨੇ ਆ ਤੇ ਤੁਸੀਂ ਗੁਰੂ ਆਂਦੇ ਹੋ, ਹੂੰ ਤੇਰੇ ਕੋ ਤੇਰੇ ਗੁਰੂ ਦੀ ਮਾਨ ਤੂੰ ਦੇਂਗਾ? ਹੂੰ ਉਹ ਸਿੱਖਾਂ ਦਾ ਨਹੀਂ। ਉਹਨੇ ਕਿਹਾ ਸਾਡੇ ਪੀਰ ਦੀ ਮਾਨਤਾ ਇਹ ਅਸਾਂ ਨਹੀਂ ਦੇਣੀਆਂ। ਹੂੰ ਮੈਂ ਕਿਹਾ ਲੰਘ ਜਾ, ਪੀਰ ਹੀ ਪਿੱਛੇ ਤਗੜਾ ਸੀ। ਉਹਨੇ ਕਿਹਾ ਜਾਓ ਲੰਘ ਜਾ। ਉਹ ਘੋੜੀਆਂ ਫਿਰ ਆਈ ਰਹੀਆਂ ਨੇ, ਆ ਫਿਰ ਘੋੜੀ ਉੱਥੋਂ ਮੈਨੂੰ ਪੀਰਾਂ ਦਿੱਤੀ, ਅੱਛਾ ਇੱਥੇ ਬੱਦੇ ਅੰਦਰ ਆ, ਉਹਦੇ ਫਿਰ ਸੂਏ 5 ਆ ਅੱਛਾ ਤੁਸੀਂ ਸਾਂਭ ਕੇ ਰੱਖੀ ਵਾਲੇ ਤੱਕ? ਉਦੋਂ ਦੇ। ਉਹ ਪੀਰ ਔਲਾਦ ਅਲੀ ਦੇ ਪੁੱਤਰ ਨੇ ਦੇਤੀ, ਨੂਰ ਹੁਸੈਨ ਨੇ, ਜਦੋਂ ਭੁੱਟੋ ਦੀ ਹਕੂਮਤ ਨਹੀਂ ਬਣੀ ਹੂੰ ਤੇ 2 ਘੋੜੀਆਂ ਦੇਤੀਆਂ। ਹੂੰ ਪੀਰ ਆਇਆ, ਪੀਰ ਨੇ ਆਖਿਆ ਘੋੜੀਆਂ ਫਿਰ ਏਦਾਂ, ਉਹਨੇ ਜਾ ਕੇ ਤਹਿਸੀਲਦਾਰ ਦਾ ਕਹਿੰਦਾ ਬੋਲ ਪਾ,
ਅੱਛਾ ਮੁੱਲ ਪਾ ਕੇ ਰੁਪਈਏ ਦੇ ਕੇ ਘੋੜੀਆਂ ਲੈਂਦੀਆਂ ਸੀ। ਵਾਹ ਜੀ। ਉਹ ਫਿਰ ਘੋੜੀ ਮੈਂ ਇੱਕ ਮੈਨੂੰ ਪੀਰਾਂ ਦੇ ਦਿੱਤੀ। ਹੁਣ 76 ਸਾਲ ਹੋ ਗਏ ਨੇ, ਕੋਈ ਆਪਸ 'ਚ ਰਾਬਤਾ ਹੋਇਆ ਤੁਹਾਡਾ ਜਿਹੜੇ ਪਿੰਡ ਦੇ ਵਿੱਚ ਖੱਤਰੀ ਗਏ ਸੀ ਜਾਂ ਨਹੀਂ ਕੋਈ ਨਹੀਂ ਪਤਾ ਆਣੇ ਤੋਂ ਫਿਰ ਕੋਈ ਨਹੀਂ ਕੋਈ ਨਹੀਂ ਹੋਇਆ? ਨਾ ਫਿਰ ਕੋਈ ਨਹੀਂ। ਅਗਰ ਤੁਹਾਡੀ ਵੀਡੀਓ ਜਾਂਦੀ ਹੈ ਉੱਥੇ ਤੱਕ, ਹਾਂਜੀ ਕੋਈ ਰਾਬਤਾ ਕਰਦਾ ਖੱਤਰੀਆਂ ਵਿੱਚੋਂ, ਤੇ ਕਰੇ ਨਾ ਫਿਰ ਰਾਬਤਾ ਕਰੋਗੇ, ਇਨਸ਼ਾਅੱਲਾ ਗੱਲ ਕਰੋਗੇ? ਹਾਂ ਇਨਸ਼ਾਅੱਲਾ ਅਗਰ ਕੋਈ ਆਣਾ ਚਾਹਵੇ ਤੁਹਾਡੇ ਕੋਲ ਇੱਥੇ? ਜਮ ਆਵੇ। ਆ ਸਾਡੇ ਪੁੰਨ ਲਾਲ ਕੇ ਸਿੱਖ ਆਇਆ ਸੀ ਇੱਥੇ ਵੀਜ਼ਾ ਬਣਾ ਕੇ, ਹੂੰ ਉਹ ਸਾਰੇ ਤੇ ਫਿਰ ਕੇ ਗਿਆ। ਫਿਰ ਇੱਥੇ ਆ ਬਾਬੇ ਬਾਏ ਵਾਲਾ ਖੂਹ ਸੀ, ਖੂਹ ਵੀ ਉਹਨੇ ਲਵਾਇਆ ਸੀ, ਰੁੱਖ ਬੜੇ ਸੀ ਅੱਛਾ ਅੱਛਾ ਤੇ ਉਹਨੇ ਪੁੱਤਰਾ ਚਬਾਰੇ ਪਾਏ ਸੀ। ਅੱਛਾ ਉਹ ਬਾਅਦ ਦੇ ਵਿੱਚ ਫਿਰ ਆਇਆ ਤੇ ਉਹ ਪੁੱਟ ਕੇ ਪੈਸੇ ਪੂਸੇ ਜਿਹੜੇ ਉਦੋਂ ਪੈਸੇ ਚਾਂਦੀ ਦੇ ਹੁੰਦੇ ਸੀ, ਸੋਨਾ ਚ, ਉਹ ਪੁੱਟ ਕੇ ਲੈ ਗਿਆ ਸੀ। ਅੱਛਾ ਲੈ ਗਿਆ ਸੀ? ਲੈ ਗਏ। ਵਰਨ ਬੜਾ ਵੱਡਾ ਪਿੰਡ ਆ ਪੁੱਤਰ। ਹਾਂਜੀ। ਇੱਥੇ ਬੜੇ ਸਿੱਖ ਸੀ। ਇੱਥੇ ਹੋਇਆ ਗੱਪੀ ਸਿੱਖ ਹੋਏ ਨੇ। ਅੱਛਾ 106ਵੀਂ ਮੱਝ ਉਹਨਾਂ ਦੀ ਸੁਣੀ ਫਿਰੀ ਆ। ਅੱਛਾ ਉਹ ਫਕੀਰ ਸਿੰਘ ਲੰਬਰ ਕੋਲ ਉਹ ਥਾਂ ਹੂੰ। ਖੂਹੀ ਆ, ਖੂਹੀ ਉੱਥੋਂ ਹੀ ਮੁਸਲਮਾਨ ਪਾਣੀ ਭਰਦੇ ਹੁੰਦੇ ਸੀ, ਉੱਥੇ ਉਹ ਭਰਦੇ ਸੀ। ਤੁਸੀਂ ਲੋਕ ਉਧਰੋਂ ਫੈਸਲਾਬਾਦ ਦੀ ਸਾਈਡ ਤੋਂ ਇੱਥੇ ਕਿਦੋਂ ਆਏ ਸੀ? ਇੱਥੇ ਜੀ ਅਸੀਂ ਸਨ ਬਾਹਰ ਚ ਆਏ ਹਾਂ। ਅੱਛਾ ਬਾਹਰ ਤੇ ਆਏ ਸੀ। ਹਾਂ ਫਿਰ ਉੱਥੇ ਸਿੰਧ ਗਏ, ਹੂੰ ਮੈਂ ਉਦੋਂ ਪੜ੍ਹਦਾ ਸਾਂ। ਹੂੰ ਦੂਜੇ ਭਾਈ ਸਿੰਧ ਚਲੇ ਗਏ, ਫਿਰ ਉੱਥੋਂ ਅਸੀਂ ਇੱਥੇ ਆ ਗਏ। ਅੱਛਾ ਅੱਛਾ ਇੱਥੇ ਆਣ ਕੇ ਫਿਰ ਉਹ ਪਿਛਲਾ ਡੇਰਾ ਸੀ, ਹੂੰ। ਉੱਥੇ ਰਕਬਾ ਰੁਕਬਾ ਬਾਉਂਦੇ ਮੁੰਡੇ, ਫਿਰ ਅੱਛਾ ਅਸੀਂ ਇੱਥੇ ਫਿਰ ਆ ਕੇ ਮੁੱਲ ਲਈ ਤੁਸੀਂ? ਇੱਥੇ ਆਣ ਕੇ ਰਕਬਾ ਮੁੱਲ ਲਿਆ। ਉਹ ਪਿੰਡ ਵਾਲੀ ਪਿੱਛੇ ਵਾਲੀ ਵੇਚ ਦਿੱਤੀ? ਉੱਥੇ ਨਹੀਂ ਭਾਈ ਭਤੀਜੇ ਉੱਥੇ ਹੁੰਦੇ ਨੇ, ਅੱਛਾ ਅੱਛਾ ਭਤੀਜੇ। ਅਸੀਂ ਦੋ ਭਰਾ ਇੱਥੇ ਹੁੰਦੇ ਆ। ਹੁਣ ਜਾਂਦੇ ਰਹਿੰਦੇ ਹੋ ਪਿੰਡ? ਆਹੋ ਅੱਛਾ ਅੱਛਾ ਚਾਚਾ ਸਾਡੇ ਜਿਹੜੇ ਨੇ ਉਹ ਰੀਮਿਆ ਚਲੇ ਗਏ। ਅੱਛਾ ਸਾਡਾ ਹੁਣ ਪੋਤਰਾ ਹੀ ਲੱਗਦਾ ਅਕਰਮ ਸਾਈ, ਹੂੰ। ਉਹ ਅਮਰੀਕਾ ਹੀ ਪੜ੍ਹ ਕੇ ਆਏ ਤੇ ਉਹਨੇ ਰਾਤ ਤੱਕ ਕਿੱਲਾ ਥਾਂ ਲੈ ਕੇ ਹਸਪਤਾਲ ਪਾਇਆ ਅੱਛਾ ਰੀਮ ਯਾਰ। ਵਾਹ ਜੀ ਵਾਹ। ਤੇ ਰੀਮ ਯਾਰ ਪੁੱਛੀਏ ਨਾ ਹੂੰ ਤੇ 91 ਜਾਣੇ ਤੇ ਆਂਦੇ ਚੌੜੀ ਲਾਈ ਬਖਸ਼ੀ, ਸਾਡੇ ਚਾਚੇ ਦਾ ਨਾ ਲਾਈ ਬਖਸ਼। ਹਾਂ ਵਾਹ ਜੀ ਵਾਹ। ਠੀਕ ਹੋ ਗਿਆ ਇਹ ਬਿਲਕੁਲ। ਇੱਥੇ ਇਹ ਹੋਇਆ, ਹੂੰ ਇੱਥੇ ਗੁਰਮੁਖ ਸਿੰਘ ਹੋਇਆ ਬੱਦੋ ਕੀ ਸਿੱਖ। ਅੱਛਾ ਉਹ ਵੀ ਬਾਬਾ ਤਗੜਾ ਸਿੱਖ ਸੀ। ਕਿਆ ਬਾਤਾਂ ਆ ਅੱਜ ਤੋਂ ਨਹਿਰ ਬਣੀ ਹੈ ਨਾ, ਹੂੰ ਤੇ ਉਹਨੇ ਪੁੱਤਰ ਅੰਗਰੇਜ਼ ਪੈਸੇ ਦਿੱਤੇ ਸੀ, ਹੂੰ। ਉਹਨੇ ਕਿਹਾ ਮੈਂ ਪੈਸੇ ਲੈਣੇ, ਮੇਰੇ ਨਾਂ ਦਾ ਪੱਤਰ ਬਣਾ ਦਿਓ। ਅੱਛਾ ਉਸ ਵਕਤ ਤੇ ਚਿੜੀ ਨਹੀਂ ਪਾਣੀ ਪੀਂਦੀ ਨਹਿਰਾਂ ਤੋਂ, ਹੁਣ ਤੇ ਲੋਕੀ ਵੱਢੀ ਫਿਰਦੇ ਨੇ। ਹੂੰ। ਉਹਨੇ ਕਿਹਾ ਮੇਰੇ ਨਾਂ ਦਾ ਪੱਤਰ ਬਣਾ ਦਿਓ, ਮੇਰੇ ਇਲਾਕੇ ਦੇ ਲੋਕ ਪਾਣੀ ਦੇਣ, ਕੋਈ ਡੱਕੇ ਨਾ। ਓਏ ਹੋਏ ਹੋਏ ਵੇਖ ਲੋ, ਚੰਗੇ ਲੋਕਾਂ ਦਾ ਅੱਜ ਵੀ ਨਾਮ ਅਜੇ ਵੀ ਨਾ ਗੁਰਮੁਖ ਸਿੰਘ ਇਹੋ ਜਿਹਾ ਸਿੱਖ ਹੋਇਆ। ਓਏ ਹੋਏ। ਗੁਰਮੁਖ ਸਿੰਘ ਕੋਲ ਪੁੱਤਰ ਆ ਗਈ ਮੱਝ, ਹੂੰ ਖਾਰਿਆਂ ਵਾਲਿਓ ਸਿੱਖਾਂ ਦੀ ਮੱਝ ਖੋਲ ਕੇ ਸਿੱਖਾ ਤੇ ਉਹ ਗੱਪੀਆਂ ਕੋ ਆ ਗਈ। ਹੂੰ। ਗੱਪੀਆਂ ਗੰਦਲ ਸੀ ਉਹ ਮੱਝ ਦਾ ਨਾਂ, ਅੱਛਾ ਲਾਦ ਹੋ ਗਈ, ਉਹਦੇ ਕੋਲ ਨਾ ਪਾ, ਉਹ ਇਹਦੇ ਗੁਰਮੁਖ ਤੋਂ ਛੱਡ ਗਿਆ। ਹੂੰ। ਉਹ ਆਏ ਬੰਦੇ ਗੁਰਮੁਖ ਸਿੰਘ ਜਿਹੜੀਆਂ ਟੁਰ ਜਾਣਾ ਸੀ ਉਹਦੇ ਮਗਰ ਜਿਹੜੀਆਂ ਆ ਜਾਂਦੀਆਂ ਸੀ, ਕਦੀ ਨਹੀਂ ਦਿੱਤੀਆਂ। ਅੱਛਾ ਵਾੜਾ ਸੀ ਏਦਾਂ ਵਾੜਦਾ, ਉੱਥੇ ਮੱਝਾਂ ਦੋ ਛੋਟੇ ਰੱਖਦਾ ਹੁੰਦਾ ਸੀ। ਹੂੰ। ਉਦੋਂ ਹਥਿਆਰ ਤੇ ਹੁੰਦਾ ਕੋਈ ਨਹੀਂ, ਹਾਂਜੀ। ਖੂੰਡ ਹੀ ਹੁੰਦੇ ਸੀ। ਇੱਕ ਵਾੜ ਦਿੱਤਾ, ਇੱਕ ਸਾਣੇ ਰੱਖਣਾ, ਹੂੰ ਤੇ ਕੋਲ ਵਲਟੋਈ ਦੁੱਧ ਹੀ ਭਰ ਕੇ ਰੱਖੀ ਹੋਣੀ, ਹੂੰ। ਜਦੋਂ ਦੁੱਧ ਹੀ ਪੀਣਾ। ਅੱਛਾ ਉਹ ਸਿੱਖ ਚਲੇ ਗਏ, ਉਹਨਾਂ ਫਿਰ ਇਹ ਤੋਂ 22 ਬੰਦੇ ਇਕੱਠੇ ਕਰਕੇ ਲਿਆਂਦੇ ਹੂੰ। ਖਾਣ ਵਾਲੇ ਤੱਕ, ਹੂੰ। ਤੇ ਸੱਚਾ ਸੌਦਾ ਸਾਰਾ ਸਿੱਖਾਂ ਦਾ। ਹਾਂ। ਉਹਨੇ ਆਖਿਆ ਮੱਝ ਖੋਲ ਕੇ ਲਿਆਉਣੀ ਆ, ਹੂੰ। ਮੱਝ ਆਣ ਕੇ ਨਾ ਖੋਲ ਲਈ। ਹੂੰ। ਜੱਟ ਸੁੱਤਾ ਸੀ, ਅੱਛਾ ਛੋਟਾ ਵੀ ਸਰਾਣੇ ਵਾਲਾ ਚੁੱਕ ਲਿਆ, ਹੂੰ। ਵੇਖਿਆ ਤੇ ਉਹ ਵੀ ਬਣ ਫੱਬ ਕੇ ਬੰਦੇ ਵੰਗਾਰੇ ਲਿਆਂਦੇ ਸੀ ਉਹਨਾਂ ਚੰਗੇ ਸਿੱਖ। ਹੂੰ। ਉਹਨੇ ਆਖਿਆ ਏਦਾਂ ਦੀ ਆਵਾਜ਼ ਦੇ ਕੇ ਜਾਓ। ਅੱਛਾ ਇੱਕ ਵਿੱਚ ਤਿੜਿਆ ਸੀ ਮੇਰਾ, ਉਹਨੇ ਕਿਹਾ ਤੁਸੀਂ ਮੱਝ ਲਈ, ਮੈਂ ਸਿੱਖ ਨਾਲ ਦੋ ਗੱਲਾਂ ਕਰਾਵਾਂ। ਅੱਛਾ ਜੇ ਮੋੜੇ ਪਿਛਾਂ ਨਹਿਰ ਦੇ ਉੱਤੇ ਛੋਟਾ ਮਾਰਿਆ ਸਿੱਖ ਨੇ, ਇੱਕੋ ਮਾਰੇ ਮਰ ਗਿਆ ਉਹਨੂੰ ਮਹਿਰੇ ਨੂੰ? ਮੈਰੀ। ਅੱਛਾ ਉਹ ਭੱਜ ਗਏ, ਮੈਂ ਹੀ ਮੋੜ ਕੇ ਲਾਇਆ। ਹੂੰ। ਉਹ ਜਾ ਕੇ ਪਰਚਾ ਬੋਲ, ਉਹ ਸਿੱਖ ਦੀ ਮਾਂ ਨੇ ਆਖਿਆ ਪਹਿਲਾਂ ਮੈਨੂੰ ਬੰਦਾ ਦਿਖਾ ਲਓ। ਹੂੰ। ਜਿਵੇਂ ਆਦਮੀ ਉਹਨੇ ਵੇਖਿਆ, ਉਹਨੇ ਕੋਈ ਮਨਖ ਨਹੀਂ ਮੰਨਦਾ ਕਿ ਲਾਲੂ ਭਾਂਗ ਨਾ ਮਾਰ ਛੱਡਿਆ ਹੋਵੇ। ਹੂੰ। ਉਹਨੇ ਕਿਹਾ ਹੋਰ ਮਨਖ ਕੋਈ ਇੱਕੋ ਹੀ ਪੁੱਤ ਸੀ, 5 ਧੀਆਂ ਨੇ, ਅੱਛਾ ਆਹ ਵੀ ਮਨਖਾ ਦੇ ਧੀ ਦੇ ਦਿਨ ਰੱਖੇ ਨੇ। ਉਹਨੇ ਕਿਹਾ ਜਲਦੀ ਪੁੱਤ ਬਣਾ ਲਿਆ, 5 ਮੱਝਾਂ ਦੇ ਕੇ ਆਏ ਸੀ ਧੀ ਨੂੰ। ਅੱਛਾ ਮੈਂ ਜਾ ਕੇ ਗੁਰਮੁਖ ਸਿੰਘ 5 ਮੱਝਾਂ ਦੇ ਕੇ ਆਇਆ ਸੀ। ਵਾਹ ਜੀ ਵਾਹ। ਵੇਖ ਲੋ, ਪੁੱਤਰ ਵੀ ਉਹਦਾ ਮਾਰਿਆ ਸੀ। ਤੇ ਉਹਨੇ ਆਖਿਆ ਨਹੀਂ ਪਰਚਾ ਦੇਣਾ ਹੀ ਨਹੀਂ ਇਹਦੇ। ਹੂੰ। ਬਾਬਾ ਜੀ ਉਦੋਂ ਨਾ ਲੋਕ, ਉਹ ਜ਼ਮਾਨਾ ਚੰਗਾ ਸੀ, ਬਹੁਤ ਹੀ ਪੁੱਤਰਾ ਚੰਗਾ। ਚਾਹੇ ਇਧਰੋਂ ਜ਼ਰੂਰੀ ਨਹੀਂ ਕਿ ਸਿੱਖ ਹੀ ਚੰਗੇ ਸੀ, ਜਿਹੜੇ ਉਧਰ ਮੁਸਲਮਾਨ ਰਹਿੰਦੇ ਸੀ ਉਹ ਵੀ ਆਪਣੇ ਅਸੂਲਾਂ ਦੇ ਪੱਕੇ ਹੁੰਦੇ ਸੀ। ਭਲੀ ਸੋ ਭਲੀ ਪੁੱਤਰਾ। ਸਾਡਾ ਪਿੰਡ ਤੁਹਾਡੇ ਵੀ ਬਜ਼ੁਰਗ ਹੋਣੇ ਨੇ, ਆਪਣੇ ਅਸੂਲਾਂ ਦੇ ਪੱਕੇ ਹੋਣੇ ਨੇ। ਮੱਝ ਜੰਜ ਡੱਕਣੀ, ਹੂੰ। ਸਿੱਖਾਂ ਨੂੰ ਰੋਟੀ, ਸਿੱਖਾਂ ਦੀ ਜੰਜ ਉਹ ਵੀ ਡੱਕ ਲੈਣੀ, ਉਹਨੂੰ ਵੀ ਰੋਟੀ ਜੇ ਮੁਸਲਮਾਨ ਤੇ ਉਹ ਵੀ ਡੱਕ ਲੈਣੀ। ਪੱਤਨ ਦੇ ਉੱਤੇ ਪਿੰਡ ਸੀ। ਹੂੰ। ਇੱਥੇ ਬਾਬਾ ਊਧਮ ਸਿੰਘ ਹੋਇਆ ਕੱਕੜਾਂ 'ਚ। ਓਏ ਹੋਏ ਹੋਏ ਹੋਏ, ਉਹਨਾਂ ਦਾ ਅੱਜ ਵੀ ਨਾਂ ਵੱਜਦਾ। ਬਾਬਾ ਊਧਮ ਸਿੰਘ ਉਹ ਹੋਇਆ, ਮਾਹ ਰਮਜ਼ਾਨ ਆ ਜਾਣਾ, ਹੂੰ। ਪਿੰਡ ਹੀ ਫਿਰਨਾ। ਆ ਬਈ ਪੁੱਤਰਾ ਮਾਹ ਰਮਜ਼ਾਨ ਆ ਗਿਆ, ਰੋਜ਼ੇ ਰੱਖਣੇ ਆ। ਮੀਆਂ ਜੀ ਲਵੇਰਾ ਪਈ ਚੋ ਸਕਦਾ ਹੈ,
ਪੱਠੇ ਪਾਸੇ ਮੱਝ ਲਾਇਆ ਹੂੰ ਤੇ ਜੇ ਨਹੀਂ ਤਾਂ ਉੱਥੋਂ ਮੱਝ ਚੁੱਕ ਲਿਆ। ਮੀਆਂ ਦਾਣੇ ਵੀ ਕੋਈ ਨਹੀਂ, ਉਹ ਦਾਣੇ ਵੀ ਲਾਇਆ ਓਏ ਹੋਏ। ਤੇ ਰੋਜ਼ੇ ਰਖਾਉਣੇ। ਪੁੱਤਰ ਦਾ ਸ਼ਿੰਗਾਰਾ ਸੀ ਹੂੰ ਤੇ ਤੇਲੀ ਹੁਣ ਰਣੀ ਕੀ ਚਲੇ ਗਏ ਨੇ। ਹੂੰ ਉਹ ਤੇਲਣ ਵਾਵਾ ਕੁੜੀ ਸੋਹਣੀ ਸੀ, ਹਾਂ। ਉਹਨੇ ਨੂੰ ਛੇੜਿਆ। ਹੂੰ ਉਹਨੇ ਜਾ ਕੇ ਘਰ ਦੱਸਿਆ। ਉਹ ਤੇਲੀ ਆ ਗਿਆ, ਕਹਿੰਦਾ ਬਾਬਾ ਜੀ ਸਰਦਾਰ ਜੀ ਅਸੀਂ ਟੁਰ ਜਾਂਦੇ, ਕੀ ਹੋਇਆ ਆ ਹੋਇਆ। ਉਹਨੇ ਅਭੀ ਸ਼ਿੰਗਾਰਾ ਮਾਰੋ, ਜੇ ਸ਼ਿੰਗਾਰਾ ਨਾ ਮਾਰੇ ਮੈਂ ਤੁਹਾਨੂੰ ਮਾਰ ਦੇਣਾ ਜੀ। ਅੱਛਾ ਸਕਾ ਪੁੱਤਰ ਮਰਵਾ ਦਿੱਤਾ। ਇਹ ਕਹਾਣੀ ਮੈਂ ਉਹਨਾਂ ਦੇ ਪਿੰਡੋਂ ਵੀ ਸੁਣੀ ਸੀ। ਪੁੱਤਰ ਆਏ, ਪੁਲਿਸ ਆਈ, ਉਹਨੇ ਕਿੱਧਰ ਆਏ ਜੀ, ਕਦੋਂ ਨੇ ਦਫਾ ਹੋ ਜਾ, ਸੂਰ ਮਾਰਿਆ, ਓਏ ਹੋਏ। ਪਤਾ ਨਹੀਂ ਦਿੱਤਾ। ਤੇ ਬਾਬੇ ਉਹਦੇ ਸਿੰਘ ਦੀ ਪੁੱਤਰ ਕਬਰ ਬਣੀ ਹੈ, ਅੱਗ ਨਹੀਂ ਲੱਗੀ। ਹੂੰ ਇਹ ਉਹ ਇਹਨਾਂ ਦੇ ਤੀਲੀ ਸੁੱਟੀ ਤੇ ਡੋਗਰਾਂ ਅੱਗ ਲੱਗ ਜਾਂਦੀ ਹੈ। ਇੰਜ ਅਗ ਲੱਗ ਜਾਂਦੀ। ਬਾਬੇ ਉਦਮ ਸਿੰਘ ਤੇ ਆਇਆ ਘੋੜੇ ਤੇ, ਉਦੋਂ ਨਾ ਕੋਈ ਲੈਣੀ ਨਾ ਕੋਈ ਗੱਡੇ, ਕੋਈ ਸ਼ੈ ਨਹੀਂ। ਤੇ ਸਿੱਖਾਂ ਦੀ ਈਸਾਈਆਂ ਦੀ ਕੁੜੀ ਵਿਆਹੀ, ਹੂੰ ਉਹ ਆਣ ਕੇ ਉਤਰੀ। ਬਾਬਾ ਵੀ ਉਦੋਂ ਆਇਆ, ਉਹਨੇ ਜਾ ਕੇ ਸਲਾਮ ਕੀਤਾ, ਪਿਆਰ ਦੇ ਪੁੱਤਰ ਕਿੱਧਰੋਂ ਆਈ ਹੈ? ਤੇ ਮੀਆਂ ਮੈਂ ਗਈ ਹਾਂ ਸਹੁਰੇ ਆਪਣੇ। ਕੌਣ ਹੀ ਨਾਲ? ਮੇਰਾ ਮੀਆਂ। ਪੁੱਤਰਾ ਘੋੜਾ ਲਓ ਤੇ ਉੱਤੇ ਚੜ ਕੇ ਜਾਓ। ਵਾਹ ਤੂੰ ਕਿੱਦਾਂ ਆਏਗਾ? ਮੈਂ ਆਪੇ ਆ ਜਾਵਾਂਗਾ। ਉਹ ਚ ਘੋੜੇ ਚਲੇ ਗਏ। ਸ਼ਾਮ ਨੂੰ ਸਾਈ ਘੋੜਾ ਲੈ ਕੇ ਆਇਆ। ਉਹਨੇ ਕਿਹਾ ਜਾ ਲੈ ਜਾ, ਮੈਂ ਤੈਨੂੰ ਦੇ ਛੜਿਆ। ਵਾਹ ਜੀ ਵਾਹ। ਆ ਪੰਜਵੀਂ ਵਾਲਾ MP ਪੁੱਤਰਾ, ਕਿਸੇ ਕਿਤੇ ਦੀ- ਇੱਟ ਨਹੀਂ ਲਾਈ। ਕਿਸੇ ਉਹ ਨਾਰਾ ਤੇਰੇ ਕੋਲ ਆ, ਕੁੜਨਾ 6 ਪੈਣੇ ਦਾ ਮਾਲਕ ਸੀ। ਹਾਂਜੀ ਹੁਣ ਮਰਬੇ ਗਿਣ ਲਾ, ਹਾਂਜੀ ਜ਼ਮੀਨਾਂ ਗਿਣ ਲਾ। ਆ ਸਾਡੇ ਕੋਲ ਗੁੱਜਰ ਸੀ, 3 ਪੈਣੀਆਂ ਦਾ ਮਾਲਕ ਸੀ ਸ਼ਹਿਦਾਦ। ਹਾਂਜੀ। ਹੁਣ ਨਾ ਪੈਟਰੋਲ ਪੰਪਾਂ ਦਾ ਪਤਾ, ਨਾ ਮੱਝਾਂ ਦਾ, ਨਾ ਗਾਈਆਂ ਦਾ। ਸਾਡੇ ਮੁਲਕ ਦੇ ਵਿੱਚ ਜਿਹਦੇ ਹੱਥ ਕੋਈ ਹੁੰਦੀ ਨਾ ਕੋਈ ਚੀਜ਼, ਉਹਨੂੰ ਖਾਂਦਾ ਹੈ, ਨਹੀਂ ਲਾਉਂਦਾ ਨਹੀਂ। ਇਹ ਮੁਲਕ ਆ ਮੈਂ ਬਣਾਇਆ ਨੇਕ ਬਹੁ ਨਾ ਸਿਰ ਤੇ ਖਲੋ ਤੇ ਇਹਨਾਂ ਦੇ ਵੇਚ ਛੜਿਆ। ਹੂੰ ਜ਼ਮੀਨ ਵਾਵਾ ਸੀ ਇਹਨਾਂ ਦੀ ਊਧਮ ਸਿੰਘ ਦੀ। 80-90 ਸਾਰਾ ਕੱਕੜਾਂ ਦੀ ਜ਼ਮੀਨ ਹੀ ਉਹਦੀ ਆ। ਉਹ ਕੰਡਿਆਲ ਤੋਂ ਤੁਰ ਕੇ ਤੇ ਆ ਚੰਬਲਾਂ ਤੱਕ ਜ਼ਮੀਨ ਸਾਰੀ ਬਾਬੇ ਉਹਦੇ ਤੇ ਰੱਖ ਛੱਡੀ ਹੁੰਦੀ ਸੀ ਨਾਲ ਚੂਵੇ। ਵਾਹ ਜੀ ਵਾਹ। ਇਹੋ ਜਿਹਾ ਬੰਦਾ ਵੇਖੋ ਅੱਜ ਵੀ ਉਹਨਾਂ ਦਾ ਨਾਂ ਚੱਲਦਾ। ਕਫੀਲ ਕੋ ਇੱਥੇ ਆ ਗਿਆ, ਉਹ ਬਿਮਾਰ ਹੋ ਗਿਆ। ਹੂੰ ਉਹ ਤੇ ਰੁਪਈਏ ਬਾਬੇ ਊਧਮ ਸਿੰਘ ਨੇ ਦਵਾਈ ਦੋ ਲਾ ਕੇ, ਉਹਦੇ 4-5 ਨੇ ਦਵਾ ਹੁੰਦੀ ਸੀ। ਹੂੰ ਉਹ ਜਾ ਕੇ ਸੋਧੀ ਤੇ ਕਫੀਲ ਬਣ ਗਿਆ। ਅੱਛਾ ਉਹਨੇ ਬਾਬੇ ਊਧਮ ਸਿੰਘ ਨੂੰ 60 ਰੁਪਈਏ ਮਨੀ ਆਰਡਰ ਕਰਕੇ ਕੱਲ ਦਿੱਤੇ। ਅੱਛਾ। 45 ਨੇ ਇੰਨੇ ਕੁ ਲੱਗੇ ਹੋਣੇ ਆ। ਹੂੰ ਬਾਬੇ ਊਧਮ ਸਿੰਘ ਪੜ੍ਹ ਕੇ ਉਹਨੇ 60 ਹੋਰ ਕੋਲੋਂ ਪਾ ਕੇ ਮਨੀ ਆਰਡਰ ਕਰ ਦਿੱਤੇ। ਵਾਪਸ ਭੇਜ ਦਿੱਤੇ। ਉਹਨੇ ਆਖਿਆ ਜਿਹੜੇ ਊਧਮ ਸਿੰਘ ਲਾਓ ਲੈਂਦਾ ਨਹੀਂ ਹੁੰਦਾ। ਓਏ ਹੋਏ ਹੋਏ ਹੋਏ। ਉਹ ਤੇ ਕਫੀਲ ਬਣ ਗਿਆ। ਹੂੰ ਇੱਥੋਂ ਮੱਕੀਆਂ ਯਾਤਰੀਆਂ ਹਾਜੀ ਚਲੇ ਗਏ। ਹੂੰ ਉਹ ਚਲੇ ਗਏ ਕੱਪੜਾ ਲੈਣ। ਹੂੰ ਉਹਨੇ ਪੁੱਛਿਆ ਕਿੱਥੋਂ ਆਇਆ? ਚੂੜਕਾਣਿਓ। ਹੂੰ ਉਹਨੇ ਚੂੜਕਾਣ ਦਾ ਨਾਂ ਸੁਣ ਕੇ ਨਾ ਤੇ ਬੜੀ ਖਿਦਮਤ ਕੀਤੀ। ਹੂੰ ਉਹਨੇ ਆਖਿਆ ਯਾਰ ਅੱਜ ਕੱਪੜਾ ਕੋਈ ਨਹੀਂ, ਸਵੇਰੇ ਆਇਓ। ਹੂੰ। ਤੇ ਮੁਸਲੇ ਦੇ ਨੂੰ ਅੱਗੇ ਪਤਾ, ਹਾਂ। ਇਹ ਸਵੇਰੇ ਸਖਤ ਚਲੇ ਗਏ। ਹੂੰ ਉਹਨੇ ਅੱਗੇ ਨੂੰ ਜ਼ਿਆਦਾ ਖਿਦਮਤ ਕੀਤੀ। ਅੱਛਾ। ਸ਼ਾਮ ਨੂੰ ਫਿਰ ਉਹਨੇ ਆਖਿਆ ਯਾਰ ਅੱਜ ਨਹੀਂ ਸਵੇਰੇ ਆਇਓ। ਹੂੰ ਇਹ ਸਵੇਰੇ ਫਿਰ ਚਲੇ ਗਏ। ਉਹਨੇ ਖਾਣਾ ਛਾਣਾ ਖਵਾ ਕੇ ਨਵਾ ਧਵਾ ਕੇ ਕੱਪੜਾ ਦਿੱਤਾ। ਉਹਨੇ ਕਿਹਾ ਇਹ ਦੱਸ ਵੀ ਇੱਥੇ ਤੇ ਇੰਨੇ ਰਿਆਲਾਂ ਦਾ ਪਾਣੀ ਤੇ ਇਹ। ਉਹਨੇ ਕਿਹਾ ਗੱਲ ਸੁਣੋ ਮੇਰੀ, ਮੈਂ ਊਧਮ ਸਿੰਘ ਕੇ ਤੁਹਾਡੀ ਖਿਦਮਤ ਕੀਤੀ ਆ। ਹੂੰ ਊਧਮ ਸਿੰਘ ਤੇ ਆ ਨਹੀਂ ਸਕਦਾ ਤੇ ਤੁਸੀਂ ਉਹਦੇ ਇਲਾਕੇ ਦੇ ਹੋ ਤੇ ਮੈਂ ਉਹ ਸਮਝ ਕੇ ਤੁਹਾਡੀ ਖਿਦਮਤ ਕੀਤੀ ਹੈ। ਓਏ ਹੋਏ ਹੋਏ। ਇਹ ਆ ਮੁਸਲੇ ਹੁੰਦੇ ਤੇ ਨਾ ਕੱਪੜੇ ਵੀ ਲਾ ਲੈਣੇ ਸਾਡੇ। ਬਸ ਜੀ ਨੇਕ ਬੰਦੇ ਜਿਹੜੇ ਸੀ ਨਾ ਅੱਲਾ ਦੇ, ਉਹਨਾਂ ਦੀ ਇੱਥੇ ਸੋਹਣੀ ਤੋਤਾ ਹੋਈ ਸਿਰਕੇ ਦਾ ਪੁੱਤ ਹੋਇਆ, ਚੋਰੀ ਕਰਦਾ ਸੀ। ਤੋਤਾ। ਸੋਹਣੀ ਤੋਤਾ ਸੀ ਉਹਦਾ ਨਾਂ। ਹੂੰ ਤੇ ਉਹ ਜਾ ਕੇ ਠੱਠੇ ਕਾਦਸ਼ਾਹ ਲੁਕ ਪਿਆ। ਹੂੰ ਠੱਠਾ ਕਾਦਸ਼ਾਹ ਸੈਯਦ ਨੇ ਬੜੇ ਤਗੜੇ ਅੱਛਾ। ਤੇ 2-3 ਚੀਮਾਂ ਦੇ ਘਰ ਨੇ ਸਿਆਲਕੋਟੋਂ ਆਏ, 2-3 ਘੁੰਮਣਾ, ਬਾਕੀ ਸਾਰੇ ਸੈਯਦ ਨੇ। ਹੂੰ ਤੇ ਚੋਖੇ ਮਾਲਕ ਨੇ 12-12 13 ਉਹ ਲੁਕ ਪਿਆ। ਆ ਬਾਲੀ ਗਈ ਨਹਿਰ ਆ ਇੱਥੋਂ ਨਿਕਲਦੀ ਆ, ਅੱਛਾ। ਆਈ ਸਿਰਕੇ ਦੇ ਨਾਲ ਲੰਘਦੀ ਆ। ਹੂੰ ਉਹ ਹਾਂਜੀ ਤੇ ਬੜੀ ਤਗੜੀ ਨਹਿਰ ਆ। ਹੂੰ ਉਹ ਬੰਦੇ ਭੱਜੇ, ਉਹਨੇ ਆਖਿਆ ਪੁਲ ਬੱਲੋ, ਹੂੰ ਮਗਰ ਬਾਹਰ ਲੱਗ ਗਈ। ਸੋਹਣੀ ਤੋਤੇ ਛਾਲ ਮਾਰੀ ਤੇ ਨਹਿਰ ਟੱਪ ਗਿਆ। ਉਹਨੇ ਆਖਿਆ ਆਜੋ ਮੋੜਿਓ, ਸੋਹਣੀ ਤੋਤਾ ਨਹਿਰ ਟੱਪੇ, ਹੋਰ ਕਿਹੜਾ ਟੱਪੇ। ਅੱਛਾ। 12-14 ਕਰਮਾ ਨਹਿਰ ਆ, ਓਏ ਹੋਏ ਹੋਏ। ਟੱਪ ਗਿਆ। ਇਹਦੀ ਛਾਲ ਮਾਰ ਕੇ ਟੱਪ। ਉਹਨੇ ਆਖਿਆ ਨਹਿਰ ਟੱਪੇ, ਸੋਹਣੀ ਤੋਤਾ ਟੱਪੇ। ਓਏ ਹੋਏ ਹੋਏ ਹੋਏ। ਵਾਹ ਜੀ ਵਾਹ। ਬਸ ਜੀ ਵੇਖ ਲਓ ਪੁਰਾਣੇ ਜਿਹੜੇ ਬਜ਼ੁਰਗਾਂ ਦੀਆਂ ਗੱਲਾਂ ਨੇ ਨਾ, ਉਹ ਅੱਜ ਵੀ ਯਾਦ ਨੇ ਲੋਕਾਂ ਨੂੰ। ਜਿਨ੍ਹਾਂ ਨੇ ਛਾਈ ਕੀਤੀ ਹੈ ਉਹ ਆ ਪੁੱਤਰਾ ਕਿਸੇ ਹੁਣ ਤੂੰ ਆਖਣਾ ਕਿ ਮੈਂ 25-26 ਫੁੱਟ ਛਾਲ ਮਾਰੀ ਆ। 25-26 ਫੁੱਟ। ਮੈਨੂੰ ਪਤਾ ਲੱਗਿਆ ਤੁਸੀਂ ਘੋੜੀ ਦੇ ਨਾਲ ਵੀ ਭਜਦੇ ਰਹੇ ਹੋ। ਆ ਘੋੜੀ ਕਿਹੜੀ ਹੈ? ਮੈਂ ਕੌਡੀ ਖੇਡੀ ਆ ਪੁੱਤਰਾ 15-16 ਸਾਲ। ਹੂੰ ਆ ਇਲਾਕੇ 'ਚ ਮੈਂ ਅਜੇ ਤੱਕ ਫੜਿਆ ਨਹੀਂ ਕਿਸੇ ਹੋ ਗਿਆ। ਵਾਹ। ਮੈਂ ਨਾ ਤੁਹਾਡੀ ਗੱਲ ਸੁਣ ਕੇ, ਅੱਲਾ ਨੂੰ ਪਤਾ। ਤੁਹਾਡਾ ਯਾਰ ਭੱਟੀ ਨੇ ਮੈਨੂੰ ਭੇਜਿਆ ਇੱਥੇ। ਉਹਨਾਂ ਕਿਹਾ ਜੀ ਮੇਰੇ ਯਾਰ ਨੂੰ ਮਿਲੋ ਜਾ ਕੇ, ਜਿਹੜਾ ਘੋੜੀ ਤੋਂ ਵੀ ਅੱਗੇ ਲੰਘ ਜਾਂਦਾ ਹੁੰਦਾ ਸੀ। ਅੱਜ ਉਹੀ ਵੇਖਣ ਵਾਸਤੇ ਤੁਹਾਨੂੰ ਮਿਲਣ ਵਾਸਤੇ ਆਏ ਆ ਕਾਹਦੀ ਕਿ ਚਲੋ ਹੁਣ ਤੇ ਉਮਰ ਲੰਘ ਗਈ, ਜਵਾਨੀ ਆਪਣੀ, ਟੱਕਿਆਂ ਜੀ ਲੰਘ ਗਈ ਪੁੱਤਰਾ। ਜਵਾਨੀ ਜਿਹੜੀ ਆਪਣੀ, ਉਹਦੇ ਜਿਹਦੇ ਨਾਂ ਕਮਾਇਆ ਨਾ ਤੁਸੀਂ। ਪੁੱਤਰਾ 14ਵਾਂ 15ਵਾਂ ਕਤਲ ਹੋ ਗਿਆ।
ਹੂੰ ਕਤਲ ਤੇ ਇੱਕੋ ਜਿਹੇ ਬੰਦੇ ਮਰ ਜਾਂਦੇ। ਹਾਂਜੀ ਹਾਂ ਬਸ ਜੀ ਇਹ ਦੁਸ਼ਮਣੀਆਂ ਵੇਖ ਲਓ ਸ਼ੁਰੂ ਤੋਂ ਚੱਲੀਆਂ ਆ ਰਹੀਆਂ ਨੇ। ਸਵਾਦ ਤੇ ਪੁੱਤਰਾ ਗੱਲ ਤੇ ਏਦਾਂ ਹੁੰਦੀ ਹੈ ਵੀ ਮੇਰੇ ਪੁੱਤਰਾਂ ਨੇ ਅੱਛਾ ਬਾਬਾ ਜੀ ਇਹ ਛੰਨੀ ਵਾਲੇ ਜਾਣਦੇ ਤੁਸੀਂ ਛੰਨੀ ਵਾਲਿਆਂ ਨੂੰ? ਬੜਾ ਜਾਣਿਆ ਨੇ। ਆਉਂਦੇ ਜਾਂਦੇ ਸੀ ਉਹ ਮੁੰਡਾ ਇਹਨਾਂ ਮਰਵਾਇਆ ਕੁੜੀ ਐਵੇਂ ਡੋਕਰਾ ਜਿਹੜਾ ਸੀ। ਭੱਜਾ ਸੀ ਮੁੰਡਾ ਉਹ ਇਹਨਾਂ ਮਰਵਾਇਆ। ਅੱਛਾ ਇਹਨਾਂ ਕੋ ਭੱਜ ਕੇ ਪਨਾਹ ਲੈ ਇਹਨਾਂ ਫੜਾ ਲਏ। ਹਾਂ, ਹਾਂ, ਛੰਨੀ ਨਾਂ ਸੀ ਪੁੱਤਰ ਸੁਲਤਾਨ ਦਾ ਕੇ ਹਾਂਜੀ। ਪੁਲਿਸ ਕਦੀ ਗਈ ਨਹੀਂ ਉਹਦੇ ਤੇ। ਹੂੰ ਚਿਰਸਾਂ ਵੇਚੀਆਂ ਸੀ ਉਹਨਾਂ ਖੁੱਲੀਆਂ ਵੇਚੀਆਂ ਸ਼ਰਾਬਾਂ ਵੇਚੀਆਂ ਪੁਲਿਸ ਮੂੰਹ ਨਹੀਂ ਕਰਦੀ। ਮੋਦੀ ਦਾ ਵੀ ਇੱਕ ਨਾਂ ਸੀ ਉਹਨਾਂ ਦਾ, ਤੁਸੀਂ ਤੇ ਵੇਖਿਆ ਹੋਣਾ। ਸਾਡੇ ਦੇ ਕੋਲ ਰਹਿੰਦਾ ਹੁੰਦਾ ਸੀ ਤੇ ਅਸੀਂ ਉਹਦੇ ਕੋਲ ਜਾਂਦੇ ਹੁੰਦੇ। ਅੱਛਾ ਸਹੀ ਹੋ ਗਿਆ। ਇਹਨੂੰ ਤੋੜ ਕੇ ਲੈ ਜਾਣਾ ਪੈਣਾ ਲੱਗਦਾ। ਹੋ ਜਾਏਗਾ। ਚਾਹ ਬਣਵਾ ਲਈਏ? ਨਹੀਂ 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 ਕੋਈ ਸ਼ੈ ਨਹੀਂ। ਅੱਛਾ ਤੇਰਾ ਪਿੰਡ ਕਿਹੜਾ? ਸੌਖੇ ਸਾਓਗੇ? ਹਾਂਜੀ ਸਾਓਗੇ ਹਾਂ ਜਵਾਈਪੁਰ ਦਾ? ਹਾਂਜੀ ਭੋਲਾ ਨੰਬਰ ਆ ਉੱਥੇ ਇੱਥੇ ਪੁੱਤਰ ਹਰੀਆ ਨਹੀਂ ਹੈਗਾ। ਹਾਂਜੀ ਭੋਲਾ ਨੰਬਰ। ਭੋਲਾ ਲੰਬੜ? ਹਾਂ ਭੋਲਾ ਲੰਬੜ ਨਹੀਂ ਮੈਂ ਸੁਣਿਆ। ਸਾਓਗੇ ਇਹ ਪੁੱਤਰ 12 ਦਾ ਮਾਲਕ ਬਾਬਾ ਸ਼ੇਰਮਨ ਸੀ। ਹੂੰ ਉਹਦੇ 4 ਪੁੱਤਰ ਸੀ ਤੇ 16 ਮਰਬੇ ਫਕੀਰ ਸਨ ਲੰਬੜ ਕੇ ਸੀ। ਅੱਛਾ ਫਕੀਰ ਸਨ ਵੀ ਕਤਲ ਹੋ ਗਿਆ, ਮੰਨਿਆ ਮਰਵਾ ਦਿੱਤਾ। ਹੂੰ ਉਹਦਾ ਪੁੱਤਰ ਗੁਲਸਾਨ ਉਹ ਵੀ ਮਰਵਾ ਦਿੱਤਾ। ਬਸ ਜੀ ਦੇਖ ਲਓ ਦੁਸ਼ਮਣੀਆਂ ਜਿਹੜੀਆਂ ਨਾ ਬੰਦਿਆਂ ਨੂੰ ਲੈ ਗਈਆਂ ਨੇ। ਦੁਸ਼ਮਣੀਆਂ ਤੇ ਸਾਰੇ ਕਰਦੇ ਫਿਰਦੇ ਨੇ ਪਰ ਜੰਡਿਆਲੇ ਨਾਲ ਦੀ ਪੁੱਤਰਾ ਵੈਰ ਨਹੀਂ ਕਿਸੇ ਸਾਂਭਿਆ। ਤਰੀਖੀ ਤਰ੍ਹਾਂ ਉਹਨਾਂ ਦਾ ਇਹਨਾਂ ਦਾ ਕਿਹਦੇ ਨਾਲ ਵੈਰ ਸੀ? ਖੋਖਰਾ ਪਠਾਣਾ ਦਾ ਆਪੋ ਹੀ ਦੋ ਘਰਾਂ ਦਾ ਸੀ ਅੱਛਾ ਸ਼ੁਰੂ ਤੋਂ ਚੱਲਦਾ ਆ ਰਿਹਾ। ਸ਼ੁਰੂ ਤੋਂ ਹੀ। ਹੂੰ ਹੂੰ ਹੂੰ। ਉਹਨੇ ਆਣ ਕੇ ਕਰਾਈ ਸੀ ਇਹਨਾਂ ਦੀ? ਸਦਰ ਯੂਬ ਨੇ। ਹੂੰ ਤੇ ਹਾਕਮ ਲਵਾਰ ਸੀ ਅੱਛਾ ਅਕਬਰ ਖਾਨ ਦੀ ਪਾਰਟੀ। ਬੰਦੇ ਜਿੰਨੇ ਮਾਰੇ ਅਕਬਰ ਉਹ ਹਾਕਮ ਨੇ ਮਾਰੇ ਨੇ। ਅੱਛਾ ਅੱਛਾ ਤੇ ਜੇ ਸੁਲਾ ਛੁਲਾ ਹੋ ਗਈ ਹਾਕਮ ਉੱਠ ਕੇ ਖਲੋ ਗਿਆ। ਉਹਨੇ ਆਖਿਆ ਬਾਦਸ਼ਾਹ ਸਲਾਮਤ ਪਠਾਣਾ ਖੋਖਰੇ ਨੇ ਸੁਲਾ ਮੇਰੀ ਸੁਲਾ ਕੋਈ ਨਹੀਂ ਹੋ। ਅੱਛਾ ਉਹਨੇ ਆਖਿਆ ਕੀ ਤੇਰਾ? ਉਹਨੇ ਆਖਿਆ ਹਾਕਮ ਮੇਰਾ ਨਾ ਕੌਮ ਦਾ ਮੈਂ ਲਵਾ ਰਾਂ। ਹੂੰ ਇੰਨੀ ਜ਼ਰੂਰਤ ਉਹਨੇ ਆਖਿਆ ਜ਼ਰੂਰਤ ਕੀ ਗਾ ਜਿਨ੍ਹਾਂ ਦੇ ਪੂਰਖ ਵਾ ਨਾ ਸੁਲਾ ਕਰੀ ਪਠਾਣਾ ਖੋਖ ਮੇਰੀ ਸੁਲਾ ਨਹੀਂ ਹੋ। ਹੂੰ ਇਹ ਫਿਰ ਟੁਰ ਗਿਆ ਬੌਲਪੁਰ। ਅੱਛਾ ਉਦੋਂ ਅਕਬਰ ਖਾਨ ਕਤਲ ਹੋ ਗਿਆ ਸੀ, ਅਲਾ ਯਾਰ ਵੀ ਕਤਲ ਹੋ ਗਿਆ ਸੀ। ਹੂੰ 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 ਇਹ ਮਮੂਦ ਤੇ ਮਸੂਦ ਸੀ ਛੋਟੇ ਛੋਟੇ। ਬਾਬਾ ਜੀ ਇਹ ਮੂੰਹ ਬੰਦ। ਅੱਛਾ ਉਹ ਫਿਰ ਲੰਬਰਾਣੀ ਫਿਰ ਆਪ ਗਈ ਲੰਬੜੇ ਦੀ ਮਾਂ ਹੂੰ ਉਹ ਫਿਰ ਲੈ ਆਈ। ਅੱਛਾ ਸਹੀ। ਹਾਕਮ ਬਹੁਤ ਦਲੇਰ ਸੀ ਤੇ ਭਲਾ ਮਾਨ ਜਿਹਾ ਬੰਦਾ। ਹੂੰ 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 ਹੂੰ। ਉਹ ਫਿਰ ਆਪਣੀ ਆਈ ਨੇ ਮਰਿਆ? ਆਈ ਨਾ ਮਰਿਆ। ਪੁੱਤਰ ਉਹ ਭਤੀਆ ਉਹਦਾ ਜਵਾਈ ਸੀ ਸ਼ੇਰਾ। ਹੂੰ ਉਹ ਜਦੋਂ ਮਮੂਦ ਨਹੀਂ ਕਤਲ ਉਹਦੇ ਨਾਲ ਉਹ ਕਤਲ ਹੋਇਆ ਸੀ। ਅੱਛਾ 6 ਬੰਦੇ ਮਰੇ ਸੀ। ਹੁਣ ਉਹ ਦੁਸ਼ਮਣੀ ਖਤਮ ਹੋ ਗਈ ਕਿ ਹੈਗੀ ਇਹਦੇ? ਨਹੀਂ ਹੁਣ ਇਹ ਪੁੱਤਰ ਸੀ ਅੱਗੋਂ 2 ਉਹਦੇ ਨੇ 2 ਉਹਦੇ ਨੇ। ਹੁਣ MP ਹੋਇਆ ਸ਼ੇਰ ਅਕਬਰ। ਅੱਛਾ ਅੱਛਾ ਚੁੱਪ ਹੀ ਕੀਤੇ ਇਹਨਾਂ ਦੇ। ਚਲੋ ਜੀ ਠੰਡ ਹੀ ਰਵੇ ਤੇ ਬਿਹਤਰ। ਚੰਗੀ ਗੱਲ ਆ ਪੁੱਤਰਾ ਇਹ ਕਿਹੜਾ। ਹਾਂ ਠੀਕ ਹੋ ਗਿਆ ਬਜ਼ੁਰਗੋ ਮਾਸ਼ਾਅੱਲਾ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਪਤਾ ਸੁਣ ਕੇ। ਅੱਛਾ ਤੇ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ।